ਸਾਰੇ ਸਾਥੀਆਂ ਦਾ ਧੰਨਵਾਦ। ਉਹ ਇੱਥੇ ਮੌਜੂਦ ਨੇ ਸਾਨੂੰ ਸੁਣਨ ਦੇ ਲਈ। ਸਾਡਾ ਅੱਜ ਦਾ ਡਿਸਕਸ਼ਨ ਪੈਨਲ ਜਿਹੜਾ ਹੈ ਉਹ ਖਾਸ ਤੌਰ 'ਤੇ ਜ਼ਿਆਦਾ ਇਸ ਲਈ ਜ਼ਰੂਰੀ ਔਰ ਅਹਿਮੀਅਤ ਦਾ ਹਾਮਿਲ ਹੈ ਕਿ ਅਸੀਂ ਇੱਥੇ ਬੋਲੀ ਲਈ ਇਕੱਠੇ ਹੋਏ ਹਾਂ ਕਿ ਮਾਂ ਬੋਲੀ ਜਿਹੜੀ ਹੈ ਖਾਸ ਤੌਰ 'ਤੇ ਪੰਜਾਬ ਲਈ ਜਿਹੜੀ ਪੰਜਾਬੀ ਹੈ ਉਹ ਅਜੇ ਤਾਈਂ ਸਕੂਲਾਂ ਵਿੱਚ ਨਹੀਂ ਅਪੜੀ। ਉਹਦੇ ਪਿੱਛੇ ਕੀ ਵਜ੍ਹਾ ਨੇ, ਕੀ ਕਾਰਨ ਨੇ, ਕੀ ਚੱਲ ਰਿਹਾ ਹੈ ਲੋਕਾਈ ਅੰਦਰ ਅਤੇ ਕੀ ਚੱਲ ਰਿਹਾ ਹੈ ਸਰਕਾਰਾਂ ਦੇ ਦਿਲਾਂ ਦੇ ਅੰਦਰ। ਸਾਡੇ ਅੱਜ ਦੇ ਪੈਨਲਿਸਟ, ਮੈਂ ਉਹਨਾਂ ਦਾ ਥੋੜ੍ਹਾ ਜਿਹਾ ਤਾਰੁਫ ਕਰਾਉਂਦੀ ਜਾਵਾਂ। ਵੈਸੇ ਤਾਂ ਉਹੀ ਜੁਮਲਾ ਕਿ ਕਿਸੇ ਤਾਰੁਫ ਦੇ ਵੀ ਮੁਹਤਾਜ ਕੋਈ ਨਹੀਂ। ਸਾਡੇ ਇਸ ਪੈਨਲ ਦੇ ਵਿੱਚ ਸਭ ਤੋਂ ਪਹਿਲੇ ਮੈਂ ਜ਼ਿਕਰ ਕਰਾਂਗੀ ਜੀ ਡਾਕਟਰ ਜਮੀਲ ਅਹਿਮਦ ਪਾਲ ਹੋਰਾਂ ਦਾ। ਬਹੁਤ ਵੱਡਾ ਨਾਂ ਹੈ ਪੰਜਾਬੀ ਦਾ। ਬੜੇ ਸਾਲਾਂ ਤੋਂ ਪੰਜਾਬੀ ਐਕਟਿਵਿਜ਼ਮ ਦੇ ਮੋਹਰੀ ਰਹੇ ਨੇ। ਲਿੰਗੁਇਸਟਿਕ ਦੇ ਵਿੱਚ ਵੀ ਵੱਡਾ ਨਾਮ ਹੈ। ਅਦਬ ਦੇ ਲਈ ਨਾਵਲ ਦੀ ਗੱਲ ਕਰੋ, ਕਹਾਣੀ ਦੀ ਗੱਲ ਕਰੋ, ਸਹਾਫਤ ਦੀ, ਸਾਰੇ ਮੈਦਾਨਾਂ ਦੇ ਅੰਦਰ ਇਹ ਆਪਣਾ ਹਿੱਸਾ ਪਾਉਂਦੇ ਰਹੇ ਨੇ। ਅਤੇ ਅੱਜ ਪੰਜਾਬੀ ਦਾ ਜਿਹੜਾ ਸਾਨੂੰ ਮੂੰਹ ਆਂਦਰਾ ਨਜ਼ਰ ਆ ਰਿਹਾ ਹੈ, ਜਿਹੜੇ ਅਸੀਂ 4 ਜੀ ਰਲ ਕੇ ਬੈਠੇ ਹਾਂ, ਇਹ ਇਹਨਾਂ ਵੱਡਿਆਂ ਦੀ ਹੀ ਸਿਰ ਸਦਕੇ ਅਸੀਂ ਅੱਜ ਇੱਥੇ ਮੌਜੂਦ ਹਾਂ। ਮੈਂ ਦਾਅਵਤ ਦਿਆਂਗੀ ਕਿ ਡਾਕਟਰ ਜਮੀਲ ਅਹਿਮਦ ਪਾਲ ਹੋਰੀ ਸਟੇਜ 'ਤੇ ਤਸ਼ਰੀਫ ਲਿਆਉਣ। ਡਾਕਟਰ ਜਮੀਲ ਅਹਿਮਦ ਪਾਲ। ਸਾਡੇ ਦੂਜੇ ਸਾਥੀ ਪੰਜਾਬੀ ਐਕਟਿਵਿਜ਼ਮ ਨੂੰ ਸਾਡੇ ਕੰਨਾਂ ਦੇ ਤੱਕ ਪਹੁੰਚਾਉਣ ਦਾ ਜਿਹੜਾ ਤੁਸੀਂ ਕਹਿ ਲਓ ਨਾ ਜ਼ਿੰਮਾ ਚੁੱਕਿਆ ਹੋਇਆ ਹੈ, ਉਹ ਜ਼ਿਆਦਾਤਰ ਨਾ ਇਹੀ ਸਰਅੰਜਾਮ ਦਿੰਦੇ ਨੇ ਮੀਡੀਆ ਦੇ ਰਾਹੀਂ ਵੀ। ਰੇਡੀਓ ਉੱਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਜਿਹਦੇ 'ਚ ਸਾਨੂੰ ਨਵੇਂ ਮੁੱਦੇ ਜਿਹੜੇ ਨੇ ਸੁਣਨ ਨੂੰ ਮਿਲਦੇ ਨੇ। ਸੋ ਪ੍ਰਿੰਟ ਮੀਡੀਆ ਹੋਵੇ ਜਾਂ ਤੁਸੀਂ ਰੇਡੀਓ ਦੀ ਗੱਲ ਕਰੋ, ਉਹਦੇ ਵਿੱਚ ਇੱਕ ਵੱਡਾ ਨਾਮ ਹੈ। ਮੈਂ ਸ਼ੁਰੂ 'ਚ ਇੱਕ ਰਸਾਲਾ ਪੜ੍ਹਿਆ ਸੀ, ਨਵਾਂ ਜ਼ਮਾਨਾ। ਉਹਦੇ ਵਿੱਚ ਬੜਾ ਔਖਾ ਜਿਹਾ ਆਰਟੀਕਲ ਉਦੋਂ ਲੱਗਾ ਸੀ ਕਿਉਂਕਿ ਅਜੇ ਨਵੇਂ ਪੜਿਆਰ ਬਣੇ ਸਾਂ ਪੰਜਾਬੀ ਦੇ ਕਿ ਇਹ ਇੰਨੇ ਮੁਸ਼ਕਿਲ ਮੁੱਦਿਆਂ ਦੇ ਉੱਤੇ ਕੌਣ ਗੱਲ ਕਰ ਰਿਹਾ। ਅਤੇ ਉਹਨਾਂ ਨੇ ਕਿਹਾ ਜੀ ਇਹ ਨਾ ਪੜ੍ਹਦੇ ਹੋ ਨਾ ਆਮਰ ਰਿਆਜ਼ ਟੂ। ਜਦੋਂ ਉਹਨਾਂ ਨਾਲ ਮਿਲੇ ਤਾਂ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੇ ਵਾਲ ਸਨ ਉਹ ਧੁੱਪੇ ਚਿੱਟੇ ਨਹੀਂ ਸਨ ਕੀਤੇ, ਇਹ ਸਾਰੇ ਇਹਨਾਂ ਕੰਮਾਂ ਵਿੱਚ ਹੀ ਹੋਏ ਨੇ। ਸੋਜਵਾਨ ਨੇ ਔਰ ਪੰਜਾਬੀ ਦਾ ਨਾਂ ਲੈ ਕੇ ਅੱਗੇ ਟੁਰ ਰਹੇ ਨੇ। ਮੈਂ ਦਾਅਵਤ ਦਿੰਦੀ ਹਾਂ ਆਮਿਰ ਰਿਆਜ਼ ਟੂਟੂ ਹੋਰਾਂ ਨੂੰ ਕਿ ਸਾਡੇ ਕੋਲ ਸਟੇਜ 'ਤੇ ਆ ਜਾਣ। ਦੂਜੇ ਪੰਜਾਬੀ ਸਿਆਣੇ ਐਜੂਕੇਸ਼ਨਿਸਟ, ਬੜਾ ਵੱਡਾ ਨਾਂ ਹੈ ਪੰਜਾਬੀ ਦੇ ਹਵਾਲੇ ਦੇ ਨਾਲ। ਮੈਂ ਦਾਅਵਤ ਦਿਆਂਗੀ ਜਸਵੰਤ ਸਿੰਘ ਗਿੱਲ ਹੋਰਾਂ ਨੂੰ ਕਿ ਉਹ ਵੀ ਇੱਥੇ ਸਾਡੇ ਵਿਚਕਾਰ ਸਟੇਜ 'ਤੇ ਆ ਜਾਵਣ। ਜਸਵੰਤ ਸਿੰਘ ਗਿੱਲ ਜੀ। ਸਾਡੇ ਵਿੱਚ ਚੌਥੇ ਪੈਨਲਿਸਟ ਸਨ ਸਾਡੇ ਵਜ਼ੀਰ ਤਾਲੀਮ, ਲੇਕਿਨ ਤੁਸੀਂ ਦੇਖਦੇ ਹੋ ਕਿ ਕੁਝ ਸਰਕਾਰੀ ਜਿਹੜੀਆਂ ਮਸਰੂਫੀਆਤ ਨੇ ਉਹ ਪਹਿਲੇ ਹੀ, ਪਰ ਜਿਹੜਾ ਸਵਾਲ ਮੈਂ ਉਹਨਾਂ ਨੂੰ ਇੱਥੇ ਬਹਿ ਕੇ ਕਰਨਾ ਸੀ ਫਿਰ ਮੈਂ ਛੇਤੀ ਨਾਲ ਉੱਥੇ ਹੀ ਕਰ ਲਿਆ ਕਿ ਲਾਗੂ ਕਰਾ ਦਿਓ ਜ਼ੁਬਾਨ ਸਾਡੀ। ਸਾਡੇ ਤਿੰਨੇ ਸਾਥੀ ਇੱਥੇ ਮੌਜੂਦ ਨੇ। ਮੌਜੂ ਸਾਡਾ ਹੈ ਪੰਜਾਬੀ ਬੋਲੀ ਵਿੱਚ ਤਾਲੀਮ ਬਾਰੇ ਲੋਕਾਈ ਅਤੇ ਸਰਕਾਰ ਦਾ ਬਿਆਨੀਆ। ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ ਦੇ ਇੱਥੇ ਆਉਣ ਤੋਂ ਪਹਿਲੇ ਜਿਹੜੀਆਂ 5 ਕਲਾਸਿਕ ਜ਼ੁਬਾਨਾਂ ਸਨ, ਜਿਹਨੂੰ ਅਸੀਂ ਸੰਸਕ੍ਰਿਤ, ਫਾਰਸੀ, ਅਰਬੀ, ਇਬਰਾਨੀ ਅਤੇ ਨੋਰਡਿਕ ਸੁਣਦੇ ਆਏ ਹਾਂ, ਉਹਨਾਂ ਦਾ ਰਾਜ ਸੀ। ਲਿਖਿਆ ਪੜ੍ਹਿਆ ਜਾਂਦਾ ਸੀ, ਆਲਮ ਇੱਥੇ ਮੌਜੂਦ ਸਨ। ਲੇਕਿਨ ਫਿਰ ਹੋਇਆ ਹੈ ਕਿ ਅੰਗਰੇਜ਼ ਦੇ ਆਉਣ ਤੋਂ ਬਾਅਦ
ਕਿਉਂਕਿ ਜਿਹੜਾ ਹਾਕਿਮ ਹੁੰਦਾ ਹੈ ਉਹਦੀ ਹੀ ਜ਼ੁਬਾਨ ਫਿਰ ਰਾਜ ਵੀ ਕਰਦੀ ਹੈ। ਤੇ ਉਹਨਾਂ ਨੇ ਕੁਝ ਅਜਿਹੇ ਇਕਦਾਮ ਕੀਤੇ ਜਿਨ੍ਹਾਂ ਨਾਲ ਉਹ ਬੋਲੀਆਂ ਸਿਰਫ ਅਲਮਾਰੀਆਂ ਦੀਆਂ ਜ਼ੀਨਤਾਂ ਬਣ ਕੇ ਰਹਿ ਗਈਆਂ ਜਾਂ ਪਿੱਛੇ ਕਿਤੇ ਦੱਬ ਗਈਆਂ। ਫਿਰ ਗੱਲ ਜਦੋਂ ਲੋਕਾਈ ਦੀ ਬੋਲੀ ਦੀ ਹੁੰਦੀ ਹੈ ਤੇ ਉਹਨਾਂ ਨੂੰ ਤੇ ਉਸ ਤੋਂ ਵੀ ਪਰੇ ਰੱਖਿਆ ਗਿਆ। ਪਾਕਿਸਤਾਨ ਬਣ ਗਿਆ, ਅੰਗਰੇਜ਼ ਚਲੇ ਗਏ, ਸਾਡਾ ਆਇਨ ਮਨਜ਼ੂਰ ਹੋ ਗਿਆ 73 ਦਾ ਆਇਨ ਦੇ ਅੰਦਰ ਵੀ ਆਖਿਆ ਗਿਆ ਕਿ ਜਿਹੜੇ ਹੱਕ ਖੁੱਸੇ ਸਨ ਬੋਲੀਆਂ ਵਾਲੇ ਉਹ ਲੋਕਾਂ ਨੂੰ ਮੋੜ ਦਿੱਤੇ ਜਾਣਗੇ। ਅਸੀਂ ਅੱਜ ਦੇਖਣੇ ਆ ਕਿ ਸਿੰਧ ਦੇ ਅੰਦਰ ਸ਼ਾਮਿਲ ਹੈ ਜ਼ੁਬਾਨ ਨਿਸਾਬ ਵਿੱਚ। ਤੁਹਾਨੂੰ ਉਹਨਾਂ ਦੇ ਜਿਹੜੇ ਸਿਆਸਤਦਾਨ ਨੇ ਅਗਰ ਉਹ ਉਰਦੂ ਬੋਲਦੇ ਹੋਣ ਤਾਂ ਲੱਗਣਗੇ ਕਿ ਉਹ ਬੜਬੋਲੀ ਬੋਲ ਰਹੇ ਨੇ, ਪਰ ਜਦੋਂ ਉਹ ਸਿੰਧੀ 'ਚ ਗੱਲ ਕਰਦੇ ਨੇ ਤਾਂ ਬਿਲਕੁਲ ਵੀ ਨਹੀਂ ਲੱਗਦਾ ਕਿ ਕੋਈ ਓਬੜ ਬੋਲੀ ਬੋਲੀ ਜਾ ਰਹੀ ਹੈ। ਅੰਗਰੇਜ਼ੀ ਦੇ ਮਾਹਿਰ ਨੇ। ਇੱਥੇ ਕੀ ਹੋਈ ਏ, ਕੀ ਵਾਪਰੀ ਕਿ ਅਜੇ ਤੱਕ ਉਹ ਜ਼ੁਬਾਨ ਅਸੀਂ ਲਾਗੂ ਨਹੀਂ ਕਰਾ ਸਕੇ। ਇਹਦੇ ਉੱਤੇ ਮੈਂ ਸਭ ਤੋਂ ਪਹਿਲੇ ਦਾਵਤ ਦਿਆਂਗੀ ਕਿ ਜਮੀਲ ਅਹਿਮਦ ਪਾਲ ਹੋਰੀ ਕੋਈ ਰੋਸ਼ਨੀ ਪਾਉਣ ਕਿ ਇਹਦੇ ਪਿੱਛੇ ਕੀ ਵਜ੍ਹਾ ਨੇ। ਪੰਜਾਬ ਵਿੱਚ ਕਿਉਂ ਰਾਏ ਨਹੀਂ ਹੋ ਸਕੀ, ਇਹ ਕਾਫੀ ਲੰਮੀ ਕਹਾਣੀ ਹੈ। ਅੱਛਾ, ਜਦੋਂ ਅਸੀਂ ਪੰਜਾਬ ਦੀ ਗੱਲ ਕਰਨੇ ਹਾਂ ਤਾਂ ਇਹਦੇ ਤੋਂ ਮੁਰਾਦ ਲਹਿੰਦਾ ਪੰਜਾਬ ਹੁੰਦਾ ਹੈ। ਚੜ੍ਹਦੇ ਪੰਜਾਬ ਵਿੱਚ, ਇੰਡੀਅਨ ਪੰਜਾਬ ਵਿੱਚ ਸਵਾਲ ਬੇਮੈਨੀ ਹੁੰਦਾ ਕਿਉਂਕਿ ਪੰਜਾਬੀ ਹਰ ਥਾਂ ਰਾਏ ਜੇ। ਤਾਲੀਮ ਦੀ ਵੀ ਹੈ, ਕਾਰ ਵਿਹਾਰ ਦੀ ਵੀ ਹੈ, ਬਿਜਲੀ ਦਾ ਬਿੱਲ ਵੀ ਆਉਂਦਾ ਅਤੇ ਪੰਜਾਬੀ 'ਚ ਉੱਥੇ ਆਉਂਦਾ, ਪਾਣੀ ਦਾ ਬਿੱਲ ਵੀ ਪੰਜਾਬੀ 'ਚ ਆਉਂਦਾ, ਸਰਕਾਰੀ ਨੋਟਿਸ ਸਰਕਾਰੀ ਜ਼ਬਾਨ ਹੈ ਕਿਉਂਕਿ ਅਦਾਲਤਾਂ 'ਚ ਵੀ ਤੁਸੀਂ ਪੰਜਾਬੀ ਬੋਲਦੇ ਹੋ। ਲਹਿੰਦੇ ਪੰਜਾਬ ਵਿੱਚ ਮਸਲਾ ਜਿਹੜਾ ਹੈ ਅੱਜ 80 ਸਾਲ ਹੋ ਗਏ ਮੁਲਕ ਨੂੰ ਬਣਿਆ, ਸਵਾਲ ਉੱਥੇ ਦਾ ਉੱਥੇ ਖਲੋਤੇ ਹੈ। ਨਾਰਮਲੀ ਅਸੀਂ ਸੁਖ ਰਹਿਣ ਪੁਣੇ ਦੀ ਵਜ੍ਹਾ ਨਾਲ ਕਹਿ ਦਿੰਦੇ ਹਾਂ ਜੀ ਅੰਗਰੇਜ਼ ਨੇ ਸਾਡੀ ਜ਼ਬਾਨ ਖੋਹ ਲਈ। ਸਵਾਲ ਹੈ ਕਿ ਅਸੀਂ ਪੰਜਾਬੀ ਮੁਸਲਮਾਨ ਪੰਜਾਬੀਆਂ ਨੇ ਕੀ ਕੀਤਾ? ਐਵੇਂ ਖੋਹਣ ਦਿੱਤੀ, ਉਹਨੇ ਹੱਥ ਮਾਰਿਆ, ਚਪੱਟਾ ਮਾਰਿਆ, ਜ਼ਬਾਨ ਖੋਲ੍ਹੀ, ਅਸੀਂ ਰੋਣ ਲੱਗ ਪਏ, ਵੈਣ ਪਾਉਣ ਲੱਗ ਪਏ ਜੀ ਖੋਹ ਕੇ ਲੈ ਗਿਆ। ਐਸੀ ਗੱਲ ਨਹੀਂ, ਕੁਝ ਸਾਡਾ ਵੀ ਯਕੀਨਨ ਕਿਰਦਾਰ ਹੈ। ਅੰਗਰੇਜ਼ ਆਇਆ ਤਾਂ ਉਹਨੇ ਆਪਣੀਆਂ ਕੋਈ ਆਸਾਨੀਆਂ ਵੇਖੀਆਂ। ਲਾਰਡ ਮੈਕਾਲੇ ਨੇ, ਜੇ ਕੋਈ ਅਸੀਂ ਉਹਨੂੰ ਬੁਰਾ ਭਲਾ ਕਹਿੰਦੇ, ਉਹ ਆਪਣੀ ਕੌਮ ਨਾਲ ਮੁਖਲਸ ਸੀ। ਉਹਨੇ ਜਿਹੜਾ ਸਿਸਟਮ ਤਾਲੀਮ ਦਾ ਬਣਾਇਆ ਉਹ ਅੰਗਰੇਜ਼ਾਂ ਵਾਸਤੇ ਸੀ, ਸਾਡਾ ਮਾਮੇ ਦਾ ਪੁੱਤਰ ਨਹੀਂ ਸੀ ਕਿ ਸਾਡੇ ਫਾਇਦੇ ਲਈ ਕੋਈ ਬਣਾਉਂਦਾ। ਉਹਨੇ ਜਿਹੜੀ ਪਾਲਿਸੀ ਬਣਾਈ ਉਹ ਅੰਗਰੇਜ਼ਾਂ ਵਾਸਤੇ ਬਿਹਤਰੀਨ ਸੀ। ਗੋ ਕਿਸੇ ਹੱਦ ਤੱਕ ਉਹ ਮਾਦਰੀ ਜ਼ੁਬਾਨ ਦਾ ਹਮਾਇਤੀ ਵੀ ਸੀ, ਪਰ ਪੰਜਾਬ ਦੇ ਅੰਦਰ ਹਿੰਦੁਸਤਾਨੀ ਜਿਹੜੀ ਕਿ ਅੱਜ ਕੱਲ੍ਹ ਅਸੀਂ ਉਰਦੂ ਕਹਿੰਦੇ ਉਹ ਰਾਇਜ ਕੀਤੀ ਗਈ। ਉਹਦੇ 'ਚ ਇਹ ਵੇ ਕਿ ਜਦੋਂ ਜ਼ਬਾਨ ਉਹਨੇ 1870 ਦੇ ਦਹਾਕੇ ਦੇ ਵਿੱਚ ਕੋਈ ਇੱਥੇ ਲਿਆਂਦੀ, ਤਾਲੀਮੀ ਜ਼ਬਾਨ ਸਕੂਲ ਸਿਸਟਮ ਕਾਇਮ ਕੀਤਾ, ਅਤੇ ਉਹਨੇ ਕਿਹਾ ਜ਼ਬਾਨ ਹਿੰਦੁਸਤਾਨੀ ਹੋਵੇਗੀ, ਉਰਦੂ। ਅਸੀਂ ਮਜ਼ਾਹਮਤ ਕੀਤੀ, ਮੁਸਲਮਾਨਾਂ ਨੇ ਵੀ ਕੀਤੀ, ਸਿੱਖਾਂ ਨੇ ਵੀ ਕੀਤੀ। ਕਈ ਸਕੂਲ ਟੀਚਰਾਂ ਨੇ, ਹੈੱਡ ਮਾਸਟਰਾਂ ਨੇ ਹਕੂਮਤ ਨੂੰ ਚਿੱਠੀਆਂ ਲਿਖੀਆਂ, ਖੱਤ ਲਿਖੇ ਕਿ ਇਹ ਜ਼ਬਾਨ ਜਿਹੜੀ ਹੈ ਸਾਡੀ ਸਮਝ ਨਹੀਂ ਆਉਂਦੀ, ਮੁਕਾਮੀ ਜ਼ਬਾਨ ਲਾਓ। ਇੱਕ ਦਿਲਚਸਪ ਖਤ ਕਿਸੇ ਪ੍ਰਿੰਸੀਪਲ ਸਾਹਿਬ ਦਾ ਹੈ, ਅੰਗਰੇਜ਼ੋਂ ਕੀ ਲਿਸਾਨੀ ਪॉलिसी ਕਿਤਾਬ ਹੈ, ਮੁਸਤਫਾ ਅਲੀ ਬਰੇਲਵੀ ਦੀ ਲਿਖੀ। ਉਹਦੇ 'ਚੋਂ ਕਹਿੰਦਾ ਹੈ ਕਿ ਸਾਡੇ ਕਾਲਜ ਦੇ ਸਕੂਲ ਦੇ ਉਸਤਾਦ ਹੈਡ ਮਾਸਟਰ ਨੇ खत लिखा उर्दू बारे कि इस ज़ुबान का बड़ा हिस्सा इश्किया गज़लों पर मुश्तमिल है जो नौजवानों का इखलाक ख़राब करती हैं। यकीनन ऐसी गल है भी सी। असी गिजे सां सूफी कलाम दे, बुल्ले शाह दे, वारिस शाह दे, मियाँ मुहम्मद बख्श दे, सुल्तान बाहू दे। अंग्रेज़ का अपना मसला सी। उन्हें सिखां नूं इजाज़त दे दी कि जे पंजाबी पढ़नी है तो गुरमुखी के जरिए पढ़ लैण। गुरमुखी स्कूल सिस्टम उदों ही शुरू हो गया सी। मुसलमानों ने इसरार किया कि असी तो जी फारसी पढ़ते सां, असी अलफबे वाली जुबान पढ़नी। उन्हें कहा जी अलफबे पढ़नी जे तो फिर हिंदुस्तानी है, जे उर्दू है, जे जी फारसी वर्गी है। असी वो पढ़न लग पे। उन्हें साड़ी फिक्सेशन होती चली गई, नफसियाती तौर उत्ते असी थले आमदे गए। असी समझा कि शायद उर्दू जी है कोई खास चीज़ है जी पंजाबी च नहीं है, जिसलिए असी पढ़ रहे हैं। अज साड़ियाँ 7-8 नस्लां गुजर चुकियां ने मादरी जुबान तो बगैर। लोग ज़हनी तौर पर उर्दू नाल जुड़ गए हैं। खत भी असी हुण तो खत का जमाना नहीं रहा। चंद साल पहले तक चंद बंदे ने जिहड़े खत लिखते सन, किसी ने तो पंजाबी च लिखते सन, बाकी सारे उर्दू च लिखते सन। करनैल सिंह थिंद साहब ने एक मजमून लिखा, उन्हें गल की, उन्हें कहा जी जिहड़ा लहंदा पंजाब है उहदे च लोग खत भी उर्दू च लिखते हैं। एक किताब छपी उहदा दिबाचा उर्दू दे च, ते लोग जिहड़े ने उन्हें फिक्सेशन हो गई है, जुड़ गए ने।
ਜਿੱਥੇ ਉਹਨਾਂ ਦੀ ਪੰਜਾਬੀ ਦੀ ਗੱਲ ਆਉਂਦੀ ਹੈ ਸਾਡਾ ਬਿਊਰੋਕਰੇਟ ਜਾਂ ਪੜ੍ਹਿਆ ਲਿਖਿਆ ਤਬਕਾ ਮੁਜ਼ਾਹਮਤ ਕਰਦਾ ਹੈ। ਹੱਤਾ ਕਿ ਇੱਥੋਂ ਤੱਕ ਜਿਹੜੇ ਮੀਡੀਆ ਦੇ ਹੈ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਮਾਦਰੀ ਜ਼ੁਬਾਨ ਉਰਦੂ ਕਰਾਰ ਦਿੱਤੀ ਜਾਏ। 21 ਫਰਵਰੀ ਆਉਂਦੀ ਹੈ ਨਾ, ਤੇ ਅਖਬਾਰਾਂ 'ਚ ਵੀ ਮੀਡੀਆ 'ਤੇ ਵੀ ਜੀ ਮਾਦਰੀ ਜ਼ੁਬਾਨ ਉਰਦੂ। ਬਈ ਉਰਦੂ ਕਿਸ ਤਰ੍ਹਾਂ ਸਾਡੀ ਮਾਦਰੀ ਜ਼ੁਬਾਨ ਹੋ ਗਈ? ਸਾਡੀ ਮਾਦਰੀ ਜ਼ੁਬਾਨ ਪੰਜਾਬੀ ਹੈ। ਸੋ ਜ਼ਹਿਨੀ ਤੌਰ 'ਤੇ ਉਰਦੂ ਨਾਲ ਜੁੜਨ ਦਾ ਇਹ ਹੋਇਆ ਕਿ ਉਰਦੂ ਦੀ ਹਮਾਇਤ ਦੇ ਵਿੱਚ ਜਦੋਂ 73 ਦਾ ਆਈਨ ਬਣਿਆ, ਉਸ ਦੀ ਪਹਿਲਾਂ 72 ਦੇ ਸ਼ਾਇਦ ਗੱਲ ਹੋਈ, ਬਲੋਚਿਸਤਾਨ ਵਾਲੇ ਕਿਹਾ ਜੀ ਬਲੋਚਿਸਤਾਨ ਦੀ ਸਰਕਾਰੀ ਜ਼ੁਬਾਨ ਉਰਦੂ ਹੋਵੇਗੀ। ਉਹਨਾਂ ਦੀਆਂ ਕੁਝ ਮਜਬੂਰੀਆਂ ਸਨ। ਦੂਜੇ ਨੰਬਰ 'ਤੇ KPK ਉਦੋਂ ਸੂਬਾ ਸਰਾਜ ਸੀ, ਉਹਨਾਂ ਕਿਹਾ ਜੀ ਉਰਦੂ ਸਾਡੀ ਸਰਕਾਰੀ ਜ਼ੁਬਾਨ। ਪੰਜਾਬੀਆਂ ਦੇਰ ਨਹੀਂ ਲਾਈ, ਮਿੰਟ ਲਾਇਆ। ਇੱਥੋਂ ਤੱਕ ਸਾਡੀ ਅਸੈਂਬਲੀ ਦੇ ਮੈਂਬਰ ਜਿਹੜੇ ਬੈਠੇ ਨੇ, ਸਾਡੇ ਵਿੱਚੋਂ ਕਰੀਮ ਕਹਿ ਲਓ ਤੇ ਕਿਸੇ ਮਜ਼ਹਬੀ ਦਾ ਕਹਿਣਾ ਹੈ ਬੰਦੇ ਦਾ ਕਿ ਜ਼ਹਿਰੀਲੇ ਦੁੱਧ ਨੂੰ ਜਦੋਂ ਰਿੜਕਦੇ ਤਾਂ ਮੱਖਣ ਵੀ ਜ਼ਹਿਰੀਲਾ ਹੀ ਆਉਂਦਾ ਨਾ। ਸਾਡੇ ਜਿਹੜੇ 94 ਲੋਕ ਨੇ ਉਹ ਵੀ ਉਰਦੂ ਦੇ ਹਮਾਇਤੀ ਹੁੰਦੇ ਨੇ। ਪਿੱਛੇ ਜੇ ਪੰਜਾਬ ਅਸੈਂਬਲੀ ਨੇ ਇੱਕ ਬਿੱਲ ਪਾਸ ਕੀਤਾ ਕਿ ਉਰਦੂ ਨੂੰ ਰੋਮਨ ਰਸਮੁਲ ਖਤ ਵਿੱਚ ਲਿਖਣ ਦੀ ਮਨਾਹੀ ਹੈ। ਇਸ ਕਦਰ ਅਹਿਮਕਾਨਾ ਕਾਨੂੰਨ। ਬਈ ਉਰਦੂ ਸਿਰਫ ਪੰਜਾਬ ਦਾ ਮਸਲਾ ਹੈ, ABCD ਨਾਲ ਲਿਖਣਾ ਉਰਦੂ ਦੀ ਮਨਾਹੀ ਹੈ। ਤੇ ਜੇ ਸਿੰਧ ਵਿੱਚ ਕੋਈ ਲਿਖੇਗਾ ਤੇ ਉੱਥੇ ਤੁਹਾਡਾ ਕਾਨੂੰਨ ਕੀ ਕਰੇਗਾ? ਸਾਰੀ ਦੁਨੀਆ ਲਿਖ ਰਹੀ ਹੈ ਰੋਮਨ ਦੇ ਵਿੱਚ, ਮੈਂ ਰੋਮਨ ਵਿੱਚ ਪੰਜਾਬੀ ਲਿਖਣਾ, ਮੇਰੇ ਤੇ ਉਹ ਕਾਨੂੰਨ ਲਾਗੂ ਨਹੀਂ ਹੋਏ ਨਾ, ਸਿਰਫ ਉਰਦੂ ਵਾਸਤੇ। ਐਡੇ ਫਜ਼ੂਲ ਕਾਨੂੰਨ ਸਰ ਅਸੀਂ ਪਾਸ ਕਰਨੇ ਆ, ਨਹੀਂ ਕਰਦੇ ਤੇ ਪੰਜਾਬੀ ਜ਼ੁਬਾਨ ਵਾਸਤੇ ਨਹੀਂ ਕਰਦੇ। ਪਿੱਛੇ ਜੀ ਅਮਜਦ ਜਾਵੇਦ ਸਾਹਿਬ ਨੇ ਬਿੱਲ ਪੇਸ਼ ਕੀਤਾ, ਉਹਦੇ 'ਚ ਬਦੋ ਬਦੀ 2 ਜ਼ੁਬਾਨਾਂ ਹੋਰ ਤੋਂ ਦਿੱਤੀਆਂ ਗਈਆਂ, ਸਿਰਫ ਫਤੂਰ ਪਾਉਣ ਲਈ, ਹੋਰ ਕੋਈ ਮਸਲਾ ਨਹੀਂ ਹੈ, ਖਰਾਬ ਕਰਨ ਲਈ। ਇੱਕ ਸਾਡੀ ਖਾਤੂਨ ਨੇ ਸਈਦਾ ਅਜਮਲ ਸਾਹਿਬਾ ਪ੍ਰੋਫੈਸਰ ਨੇ, ਉਹਨਾਂ ਕਈ ਸਾਲ ਦੀ ਜਿੱਦੋਜਹਿਦ ਦੇ ਬਾਅਦ ਮਨਜ਼ੂਰ ਕਰਾਇਆ ਮਹਿਕਮੇ ਕੋਲੋਂ ਕਿ ਸਕੂਲਾਂ ਦੇ ਜਿਹੜੀਆਂ ਟੀਚਰਾਂ ਦੀਆਂ ਅਸਾਮੀਆਂ ਖਾਲੀ ਨੇ, ਉੱਥੇ ਇੱਕ ਟੀਚਰ ਹਰ ਸਕੂਲ ਵਿੱਚ ਲਾਇਆ ਜਾਏ। ਜਦੋਂ ਆਰਡਰ ਹੋਏ ਤਾਂ ਪੰਜਾਬੀ ਦੇ ਨਾਲ ਦੂਸਰੀ ਜ਼ੁਬਾਨ ਬਦੋਬਦੀ ਤੁੰਨ ਦਿੱਤੀ ਗਈ। ਨਾ ਕਿਸੇ ਪੁੱਛਿਆ, ਨਾ ਕਿਸੇ ਦੱਸਿਆ, ਨਾ ਕਿਸੇ ਮੰਗ ਕੀਤੀ। ਉਹ ਬੈਠੇ ਨੇ ਜਿਹੜੇ ਲੋਕ ਨਾ, ਉਹ ਬੜੇ ਤੇਜ਼ ਨੇ। ਜਿੱਥੇ ਪੰਜਾਬੀ ਦੀ ਗੱਲ ਹੋਵੇ ਉਹ ਦੁੱਧ ਵਿੱਚ ਮੇਂਗਣਾ ਪਾ ਕੇ ਕਹਿੰਦੇ ਲਓ ਜੀ ਪੀ ਲਓ। ਸੋ ਜਿਹੜਾ ਸਰਕਾਰ ਦਾ ਬਿਆਨੀਆ ਤੇ ਲੋਕਾਂ ਦਾ ਬਿਆਨੀਆ, ਅਸਲ ਇੱਕ ਚੀਜ਼ ਹਕੀਕੀ ਬਿਆਨੀਆ ਵੀ ਹੁੰਦਾ। ਦੁਨੀਆ ਭਰ ਦੇ ਮਾਹਿਰੀਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਮਾਦਰੀ ਜ਼ੁਬਾਨ ਵਿੱਚ ਇਬਤਦਾਈ ਤਾਲੀਮ ਜ਼ਰੂਰੀ ਨਹੀਂ PhD ਲੈਵਲ ਦੀ ਫਿਜ਼ਿਕਸ ਜਿਹੜੀ ਉਹ ਪੜ੍ਹਾਓ, ਉਹ ਪੜ੍ਹਾ ਲਓ, ਅੰਗਰੇਜ਼ੀ 'ਚ ਪੜ੍ਹਾ ਲਓ। ਸਾਡੇ ਇੱਥੇ ਤਾਂ ਸਾਇੰਸ ਹੈ ਹੀ ਨਹੀਂ ਨਾ। ਮਾਦਰੀ ਜ਼ੁਬਾਨ ਵਿੱਚ ਪ੍ਰਾਇਮਰੀ ਤੱਕ, ਹੱਦਾਂ ਅੱਗੇ 10ਵੀਂ ਤੱਕ ਲਾਜ਼ਮੀ ਪੜ੍ਹਾਉਣਾ ਚਾਹੀਦਾ। ਹੁਣ ਤੱਕ ਕੋਈ ਮੇਰਾ ਖਿਆਲ ਹੈ 8-10 ਟਾਸਕ ਫੋਰਸਾਂ ਤੇ ਕਮਿਸ਼ਨ ਬਣੇ ਨੇ ਜ਼ੁਬਾਨ ਦੇ ਹਵਾਲੇ ਨਾਲ। 69 ਵਿੱਚ ਇੱਕ ਸ਼ਰੀਫ ਕਮਿਸ਼ਨ ਬਣਿਆ ਸੀ ਅਯੂਬ ਖਾਨ ਦੇ ਦੌਰ 'ਚ, ਉਹਨੇ ਮਾਦਰੀ ਜ਼ੁਬਾਨ ਦੀ ਹਮਾਇਤ ਕੀਤੀ ਸੀ ਕਿ ਤੀਜੀ ਤੱਕ ਤਾਲੀਮ ਮਾਦਰੀ ਜ਼ੁਬਾਨ ਦੇ ਹੱਕ ਵਿੱਚ ਹੋਵੇ। ਉਹਦੇ ਬਾਵਜੂਦ ਜਿਹੜਾ ਸਰਕਾਰ ਦਾ ਬਿਆਨੀਆ ਹੈ ਉਹ ਇਹ ਕਿ ਹਾਂ ਕਰ ਲਓ, ਮੰਨ ਲਓ, ਜੇ ਜ਼ਿਆਦਾ ਦਬਾਅ ਪਵੇ ਤਾਂ ਕਹੋ ਜੀ ਹਾਂਜੀ ਕਰ ਦਿਆਂਗੇ, ਅਗਲੇ ਸਾਲ ਕਰ ਦਿਆਂਗੇ, 2 ਸਾਲ ਬਾਅਦ ਕਰ ਦਿਆਂਗੇ। ਫਿਰ ਵਿੱਚ ਮੇਂਗਣਾ ਪਾਣੀਆਂ ਸ਼ੁਰੂ ਕਰ ਦਿਓ ਜੀ ਪੰਜਾਬੀ ਇਸ ਕਾਬਲ ਨਹੀਂ, ਕਾਇਦੇ ਕੋਈ ਨਹੀਂ। ਬਈ ਕਾਇਦੇ ਸਰਕਾਰ ਦਾ ਕੰਮ ਹੈ ਜਾਂ ਮੇਰਾ ਕੰਮ ਹੈ? ਕਾਇਦੇ ਹਕੂਮਤ ਨੇ ਰਾਜ ਕਰਨਾ ਤੇ ਕਾਇਦੇ ਟੈਕਸਟ ਬੁੱਕ ਬੋਰਡ ਨੇ ਬਣਾਉਣੇ ਨੇ, ਅਸੀਂ ਤੁਸੀਂ ਨਹੀਂ ਬਣਾਉਣੇ। ਅਸੀਂ ਤੁਸੀਂ ਪ੍ਰਾਈਵੇਟ ਬਣਾ ਸਕਦੇ ਹਾਂ, ਪਰ ਜਿਹੜੇ ਪੜ੍ਹਾਏ ਜਾਣੇ ਨੇ ਸਰਕਾਰੀ ਟੈਕਸਟ ਬੁੱਕ ਬੋਰਡ ਕਾਹਦੇ ਲਈ ਹੈ? ਮੇਂਗਣਾ ਪਾਉਣ ਲਈ, ਦੱਸਣ ਲਈ ਕਿ ਜੀ ਪੰਜਾਬੀ ਇਸ ਕਾਬਲ ਨਹੀਂ। ਸਿੰਧ ਟੈਕਸਟ ਬੁੱਕ ਬੋਰਡ ਕੱਚੀ ਪੱਕੀ ਤੋਂ ਲੈ ਕੇ FA BA ਲੈਵਲ ਤੱਕ ਦੀਆਂ ਛਾਪਦਾ। ਉਹੀ ਸਰਕਾਰ ਦਾ ਮਹਿਕਮਾ ਹੈ ਜਿਹੜਾ ਛਾਪਦਾ ਹੈ। ਸਾਡੇ ਇੱਥੇ ਕੋਈ ਚੱਕਰ ਹੀ ਨਹੀਂ ਹੈ, ਪੰਜਾਬੀ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਸੋ ਨਾਅਰੇਬਾਜ਼ੀ ਦੀ ਹੱਦ ਤੱਕ ਤੇ ਚੱਲ ਰਹੀ ਹੈ। ਹੁਣ ਮੈਂ ਨਹੀਂ ਸਾਂ ਇੱਥੇ ਵਜ਼ੀਰ ਤਾਲੀਮ ਸਾਹਿਬ ਆਏ, ਸੁਣਿਆ ਕੁਝ ਕਹਿ ਕੇ ਗਏ ਨੇ। ਇਹੋ ਜਿਹੀਆਂ ਗੱਲਾਂ ਸਾਡੇ ਵਜ਼ਰਾਏ ਤਾਲੀਮ ਕਮ ਸੇ ਕਮ 70 ਤੋਂ ਬਾਅਦ ਤੋਂ ਕਹਿ ਰਹੇ ਨੇ। ਆਇੰਦੇ 'ਚ ਮਾਦਰੀ ਜ਼ੁਬਾਨਾਂ ਦੀ ਗੁੰਜਾਇਸ਼ ਹੈ। ਇੱਕ ਸਿਰਫ ਜਿਹੜਾ ਆਰਡਰ ਹੈ ਉਹਦੇ ਜ਼ਰੀਏ ਰਾਇਜ ਹੋ ਸਕਦੀ ਹੈ। ਅਸੀਂ ਕਦੀ ਅਸੈਂਬਲੀ ਵੱਲ ਜਾਂਦੇ ਹਾਂ, ਕਦੀ ਕਿਸੇ ਹੋਰ ਪਾਸੇ ਜਾਂਦੇ ਹਾਂ, ਕਦੀ ਤਰਲੇ ਕਰਨੇ ਹਾਂ, ਕਦੀ ਜਲੂਸ ਕੱਢਦੇ ਹਾਂ। ਸਰਕਾਰ ਜਿਹੜੀ ਹੱਸ ਛੱਡਦੀ ਹੈ, ਹੱਸ ਕੇ ਵਿਖਾਉਂਦੀ ਹੈ। ਕਦੀ ਉਹ ਕਹਿ ਦਿੰਦੀ ਹੈ ਕਿ ਠੀਕ ਹੈ ਜੀ ਕਰ ਲਾਂਗੇ, ਠੀਕ ਹੈ। ਜਦੋਂ ਮੀਟਿੰਗ ਹੁੰਦੀ ਹੈ ਸੈਕਟਰੀ ਸਾਹਿਬ ਜਿਹੜੇ ਵੀ ਹੋਣ, ਉਹ ਬੜੇ ਪੋਲੇ ਮੂੰਹ ਨਾਲ ਕਹਿੰਦੇ ਜੀ ਅਜੇ ਤਾਂ ਵਿਚਾਰੀ ਉਰਦੂ ਨੂੰ ਵੀ ਹਕੂਕ ਨਹੀਂ ਮਿਲੇ। ਭਾਈ ਉਰਦੂ ਵਿਚਾਰੀ ਹੈ, ਪੰਜਾਬੀ ਜਿਹੜੀ ਜ਼ਾਲਮ ਹੈ। ਉਰਦੂ ਹੀ ਤਾਂ ਖਾ ਗਈ ਪੰਜਾਬ ਨੂੰ, ਉਰਦੂ ਨੇ ਤਾਂ ਤਬਾਹ ਕਰ ਦਿੱਤਾ ਪੰਜਾਬੀ ਨੂੰ। ਸਾਡੇ ਬੱਚੇ ਜਿਹੜੇ ਨੇ ਨਾ ਹੰਸ ਨੇ ਨਾ ਕਾਂ ਨੇ, ਨਾ ਉਹ ਪੰਜਾਬੀ ਰਹੇ ਨੇ, ਨਾ ਉਹਨਾਂ ਨੂੰ ਉਰਦੂ ਆਉਂਦੀ ਹੈ। ਇਹਲੇ ਜ਼ੁਬਾਨ 'ਤੇ ਸਾਡੇ ਸ਼ੀਨ ਕਾਫ ਦਾ ਮਜ਼ਾਕ ਉਡਾਉਂਦੇ ਨੇ। ਕੈਂਚੀ ਨਹੀਂ ਹੁੰਦੀ, ਕੈਂਚੀ ਆਉਂਦੀ ਹੈ। ਉਹਦੇ ਇਸ ਚੀਜ਼ ਦਾ ਮਜ਼ਾਕ ਉਡਾਉਂਦੇ ਨੇ, ਢੱਗੇ ਕਰਾਰ ਦਿੰਦੇ ਨੇ ਸਾਨੂੰ, ਇਸ ਲਈ ਕਿ ਅਸੀਂ ਆਪਣੀ ਜ਼ੁਬਾਨ ਨਹੀਂ ਬੋਲਦੇ। ਮਿਹਰਬਾਨੀ ਜੀ। ਬਹੁਤ ਤੁਸੀਂ ਦਰੁਸਤ ਇੱਥੇ ਆਖਿਆ ਕਿ ਇਹ ਜਲਸੇ ਜਲੂਸ ਅਤੇ ਬਾਕੀ ਚੀਜ਼ਾਂ ਤਾਂ ਅਸੀਂ ਸਾਲਾਂ ਸਾਲ ਵੇਖਦੇ ਵੀ ਆਏ ਹਾਂ। ਜ਼ੁਬਾਨੀ ਕਲਾਮੀ ਗੱਲਾਂ ਵੀ ਹੁੰਦੀਆਂ ਰਹੀਆਂ ਨੇ ਕਿ ਅਗਲੇ ਸਾਲ ਹੋ ਜਾਏਗੀ, ਉਸ ਤੋਂ ਅਗਲੇ ਸਾਲ ਹੋ ਜਾਏਗੀ। ਇਸੇ ਲਈ ਅਸੀਂ ਇਹ ਵੀ ਅੱਜ ਦਾ ਡਿਸਕਸ਼ਨ ਪੈਨਲ ਐਸੇ ਲਈ ਹੈ ਕਿ ਲੁਕਾਈ ਕੀ ਚਾਹ ਰਹੀ ਹੈ, ਔਰ ਸਰਕਾਰਾਂ ਦਾ ਤਾਂ ਅਸੀਂ ਹੁਣੇ
ਸੁਣਿਆ ਸੀ ਕਿ ਉਹ ਚਾਹ ਰਹੀਆਂ ਨੇ ਕਿ ਇਹ ਕੰਮ ਸ਼ਾਇਦ ਛੇਤੀ ਤੋੜ ਚੜ ਜਾਵੇ। ਅਸੀਂ ਆਸ ਤੇ ਰੱਖੀਏ ਕਿ ਹੋ ਜਾਵੇਗਾ। ਮੈਂ ਰਾਏ ਲੈਣਾ ਚਾਹਾਂਗੀ ਆਪਣੇ ਜਸਵੰਤ ਸਿੰਘ ਗਿੱਲ ਹੋਰਾਂ ਦੀ ਕਿ ਪਾਲ ਸਾਹਿਬ ਕਹਿ ਰਹੇ ਸਨ ਕਿ ਇਹ ਮਸਲਾ ਸਿਰਫ ਇੱਧਰ ਹੀ ਹੈ, ਉੱਧਰ ਤੇ ਕਾਫੀ ਮਾਮਲਾਤ ਹੱਲ ਹੋ ਗਏ ਨੇ। ਕੀ ਤੁਸੀਂ ਸਾਨੂੰ ਦੱਸੋਗੇ ਕਿ ਲਾਗੂ ਕਰਨ ਦੇ ਲਈ ਉਹ ਕਿਹੜੇ ਨੁਸਖੇ ਨੇ ਜਿਹੜੇ ਅਸੀਂ ਵੀ ਵਰਤ ਸਕਦੇ ਹਾਂ, ਜਾਂ ਕੋਈ ਐਸੀ ਹਕਮਤ ਅਮਲੀ ਹੋਵੇ ਜਿੱਥੇ ਸਰਕਾਰਾਂ ਨੂੰ ਕਾਇਲ ਕੀਤਾ ਜਾ ਸਕੇ, ਜਾਂ ਲੁਕਾਈ ਜਿਹੜੀ ਹੈ ਉਹਨੂੰ ਕੀ ਕਰਨਾ ਚਾਹੀਦਾ ਜੀ? ਹਾਜ਼ਰੀਨ, ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਇੱਥੇ ਇੰਨੇ ਪੰਜਾਬੀ ਪਿਆਰੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਬਹੁਤਾ ਸੋਸ਼ਲ ਮੀਡੀਆ 'ਤੇ ਵੇਖਦੇ ਰਹੇ ਹਾਂ, ਜਿਨ੍ਹਾਂ ਰਾਹੀਂ ਸਾਨੂੰ ਪੰਜਾਬੀਅਤ ਦੀ ਕਹਾਣੀ ਮਿਲਦੀ ਰਹੀ ਹੈ। ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਮਾਫੀ ਮੰਗਾਂਗਾ ਉਹਨਾਂ ਜੀਆਂ ਕੋਲੋਂ ਜਿਨ੍ਹਾਂ ਨੇ, ਜਦੋਂ ਅਸੀਂ ਇੱਥੇ ਆਉਂਦੇ ਹਾਂ ਨਾ, ਤੇ ਸਾਡੇ ਵਿੱਚੋਂ ਉਹ ਆਪਣੇ ਵਿਛੋੜੇ ਨੂੰ ਯਾਦ ਕਰਨ ਲੱਗ ਪੈਂਦੇ ਨੇ ਕਿ ਕਦੀ ਇੱਥੇ ਵੀ ਇਹੋ ਜਿਹੇ ਲੋਕ ਹੁੰਦੇ ਸਨ, ਸਾਡੇ ਵਡੇਰੇ ਵੀ ਉੱਧਰੋਂ ਇੱਦਾਂ ਆਏ। ਉਹ ਜਿਹੜਾ ਦੁੱਖ ਹੈ ਨਾ, ਜਦੋਂ ਮਿਲਦੇ ਆ ਨਾ, ਪਤਾ ਸਭ ਨੂੰ ਹੁੰਦਾ ਹੈ। ਉਸ ਵੇਲੇ ਜਿਵੇਂ ਕਿਸੇ ਦਾ ਕੋਈ ਪੁੱਤ ਮਰ ਜਾਏ, ਭਰਾ ਮਰ ਜਾਏ ਨਾ, ਤੇ ਤੁਹਾਨੂੰ ਆਪਣੇ ਪੁੱਤ ਭਰਾ ਚੇਤੇ ਆਉਣ ਲੱਗ ਪੈਂਦੇ ਨੇ। ਉਹ ਜਿਹੜੀ ਦੁੱਖ ਤਕਲੀਫ ਮੈਨੂੰ ਕਿੰਨੇ ਜੀਆਂ ਨੇ, ਮੈਂ ਉਹਨਾਂ ਨੂੰ ਦੁੱਖ ਦਿੱਤਾ, ਉਹਨਾਂ ਨੇ ਮੈਨੂੰ ਦਿਮਾਗ ਜ਼ਹਿਨੀ ਦੁੱਖ ਦਿੱਤਾ। ਮੇਰੀ ਘਰਵਾਲੀ ਜਿਹੜੀ ਕਿ ਰਿਫਿਊਜੀ ਨਹੀਂ ਸੀ, ਮੈਂ ਤੇ ਰਿਫਿਊਜੀ ਹਾਂ, ਔਰ ਰਿਫਿਊਜ ਜਾਂ ਪਨਾਹੀ ਸਾਡੇ ਹੱਡਾਂ 'ਚ ਇੰਨਾ ਵਸਿਆ ਹੋਇਆ ਕਿ ਮੈਂ 4 ਸਾਲ ਦਾ ਸੀ, ਮੈਂ ਜ਼ਬਾਨ ਵਾਲੇ ਪਾਸੇ ਫਿਰ ਆਉਣਾ। 4 ਸਾਲ ਦਾ ਜੀ ਜਦੋਂ ਮੁਲਕ ਤਕਸੀਮ ਹੋ ਗਈ, ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਜਿਹੜੀ ਮੈਂ ਜ਼ਬਾਨ ਬੋਲ ਰਿਹਾ ਇਹਦਾ ਨਾਂ ਪੰਜਾਬੀ ਹੈ। ਜੇ ਮੇਰੇ ਪਿਓ ਨੂੰ ਪੁੱਛਿਆ ਜਾਂਦਾ ਵੀ ਬਾਪੂ ਤੂੰ ਕਿਹੜੀ ਬੋਲੀ ਬੋਲਦਾ, ਤੇ ਉਹਨੇ ਕਹਿਣਾ ਮੈਂ ਜਿਹੜੀ ਬੋਲਦਾ ਇਹੋ ਹੀ ਬੋਲਦਾ ਪਿਆ। ਯਾਨੀ ਮਾਦਰੀ ਜ਼ਬਾਨ ਜਿਹੜੀ ਹੁੰਦੀ ਹੈ, ਉਹ ਬੋਲਣ ਲੱਗਿਆਂ, ਸਿੱਖਣ ਲੱਗਿਆਂ ਪਤਾ ਵੀ ਨਹੀਂ ਹੁੰਦਾ, ਤੇ ਤੁਸੀਂ ਉਹਨੂੰ ਹਰ ਗੱਲਬਾਤ ਆਪਣੇ ਤਰੀਕੇ ਨਾਲ ਕਹਿ ਲੈਂਦੇ ਹੋ। ਮਾਦਰੀ ਜ਼ਬਾਨ ਤੇ ਮਾਦਰੀ ਈਡੀਅਮ, ਮੁਹਾਵਰਾ, ਜਦੋਂ ਅਸੀਂ ਸ਼ਾਮ ਨੂੰ ਪਿੰਡੋਂ ਉੱਠੇ, ਮੈਨੂੰ ਨਹੀਂ ਪਤਾ ਕਿਉਂ ਉੱਠੇ ਹੋਣਗੇ, ਮੈਂ ਤੇ 4 ਸਾਲ ਦਾ ਉਸ ਵੇਲੇ, ਪੌਣੇ 4 ਸਾਲ ਦਾ, ਹਨੇਰੇ 'ਚ ਹੀ ਉੱਠਣਾ ਸੀ। ਪਿੰਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗੇ ਵੀ ਚੱਲੇ ਨੇ ਤੇ ਕਿਉਂ ਚੱਲੇ ਨੇ। ਤੇ ਮੈਨੂੰ ਨਵਾਂ ਝੱਗਾ ਪੰਜਾਬੀ 'ਚ ਪਵਾਇਆ। ਮੈਂ ਖੁਸ਼ ਹੋ ਗਿਆ। ਖੁਸ਼ ਹੋ ਕੇ, ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਜੋ ਮੈਂ ਵਰਡ ਕਹਿ ਰਿਹਾ ਇਹ ਸਿੱਖਾਂ ਦੇ ਨੇ ਕਿ ਹਿੰਦੂਆਂ ਦੇ ਨੇ ਕਿ ਮੁਸਲਮਾਨਾਂ ਦੇ। ਐਲੀ ਅਸੀਂ ਮੇਲੇ ਚੱਲੇ ਆ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਮੁਸਲਮ ਸਲੋਗਨ ਹੈ ਜਾਂ ਅਲੀ ਦਾ। ਯਾਨੀ ਸਾਡੇ ਉਸ ਵੇਲੇ ਸੱਭਿਆਚਾਰ ਵਿੱਚ, ਕਲਚਰ ਦੇ ਵਿੱਚ ਇੰਨਾ ਸਾਰਾ ਕੋਈ ਰਿਚ, ਇਹ ਹੈ ਸਾਡੀ ਮਾਂ ਬੋਲੀ, ਸਾਡੀ ਧਰਤੀ ਦੀ ਬੋਲੀ। ਉਹਦੇ ਵਿੱਚ ਸੰਸਕ੍ਰਿਤ ਕਿੱਥੇ ਆ ਗਈ, ਫਾਰਸੀ ਕਿੱਥੇ ਆ ਗਈ, ਕਦੋਂ ਆ ਗਈ, ਕਿਵੇਂ ਆ ਗਈ, ਉਹ ਨਹੀਂ ਹੁੰਦੀ। ਜਦੋਂ ਤੁਸੀਂ ਇੱਥੇ ਸਾਰੇ ਕਲਾਮ ਬੁੱਲੇ ਸ਼ਾਹ ਦੇ ਬੋਲੇ ਗਏ, ਬਾਬਾ ਫਰੀਦ ਜੀ ਦੇ ਬੋਲੇ ਗਏ, ਅਮਰਤ ਪ੍ਰੀਤਮ ਦੇ ਬੋਲੇ ਗਏ, ਉਹ ਕਿਸੇ ਨੇ ਤਾਂ ਲਿਖੇ ਨੇ ਨਾ, ਤੇ ਉਹਦਾ ਰਸਮੁਲ ਖਤ ਕਿਹੜਾ ਸੀ? ਰਸਮੁਲ ਖਤ ਤੇ ਉਹੀ ਸੀ ਜਿਹਦੀ ਤੁਸੀਂ ਡਿਮਾਂਡ ਕਰ ਰਹੇ ਹੋ, ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਤੇ ਜੋ ਸਾਰਾ ਕੁਝ ਉਹ 'ਚ ਲਿਖਿਆ ਜਾ ਸਕਦਾ ਹੈ, ਤੇ ਫਿਰ ਕੀ ਗੱਲ ਹੈ ਜਿਹੜੀ ਤੁਸੀਂ ਇਸ ਰਸਮੁਲ ਖਤ 'ਚ ਲਿਖ ਨਹੀਂ ਸਕਦੇ? ਕੋਈ ਗੱਲ, ਅੱਖਰ ਹੈ ਇਹੋ ਜਿਹਾ, ਕੋਈ ਗੱਲ ਹੈ ਇਹੋ ਜਿਹੀ, ਕੋਈ ਜਜ਼ਬਾਤ ਇਹੋ ਜਿਹੇ ਹਨ ਕਿ ਜਿਹੜੇ ਬਾਬਾ ਫਰੀਦ ਨੇ ਪੰਜਾਬੀ 'ਚ ਲਿਖੇ ਹੋਣ, ਜਿਹੜੇ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ ਹੋਣਾ ਹੈ ਜਿਹੜਾ ਉਰਦੂ 'ਚ ਪੜ੍ਹਾਇਆ ਜਾ ਰਿਹਾ, ਉਰਦੂ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ। ਤੇ ਉਰਦੂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਬੇਸਿਕਲੀ ਹਿੰਦੁਸਤਾਨੀ, ਰਿਟਨ ਇਨ ਪਰਸ਼ੀਅਨ, ਫਾਰਸੀ, ਅਰਬੀ ਸਕ੍ਰਿਪਟ। ਤੁਹਾਡੇ ਸਾਰੇ ਮੁਲਕ 'ਚ ਜਿਹੜਾ ਰਸਮੁਲ ਖਤ ਤੁਸੀਂ ਪੰਜਾਬੀ ਲਿਖਣੀ ਚਾਹੁੰਦੇ ਹੋ, ਸਾਰੇ ਮੁਲਕ 'ਚ ਸਭ ਨੂੰ ਆਉਂਦਾ ਲਿਖਣਾ, ਸਭ ਨੂੰ ਆਉਂਦਾ। ਤੁਸੀਂ ਸਿੰਧੀ ਵੀ ਪੜ੍ਹ ਸਕਦੇ ਹੋ, ਤੁਸੀਂ ਬਲੋਚੀ ਵੀ ਪੜ੍ਹ ਸਕਦੇ ਹੋ, ਤੁਸੀਂ ਪਸ਼ਤੋ ਵੀ ਪੜ੍ਹ ਸਕਦੇ ਹੋ। ਯਾਨੀ ਇਹ ਰਸਮੁਲ ਖਤ ਜੋ ਤੁਹਾਡੇ ਕੋਲ ਹੈ, ਜੇ ਉਹਦੇ 'ਚ ਪਸ਼ਤੋ ਲਿਖੀ ਜਾ ਸਕਦੀ ਹੈ, ਜੇ ਉਹਦੇ ਵਿੱਚ ਸਿੰਧੀ ਲਿਖੀ ਜਾ ਸਕਦੀ ਹੈ, ਜਿਹਦੇ 'ਚ ਬਹੁਤ ਸਾਰੇ ਅੱਖਰ ਜਿਹੜੇ ਨੇ ਬੋਲ ਬਾਣੀ ਵਿੱਚ ਪੰਜਾਬੀ ਵਾਲੇ ਨੇ, ਤੇ ਫਿਰ ਜਿਹੜੀਆਂ ਅਸੀਂ ਗੱਲਾਂ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ, ਤੁਸੀਂ ਗੱਲਾਂ ਕਹਿ ਰਹੇ ਹੋ, ਉਹ 'ਤੇ ਕਿਉਂ ਨਹੀਂ ਲਿਖੀਆਂ ਜਾ ਸਕਦੀਆਂ? ਤੇ ਪਹਿਲੀ, ਦੂਜੀ, ਤੀਜੀ ਵਿੱਚ ਤੁਸੀਂ ਬੱਚਿਆਂ ਨੂੰ ਕਿਹੜੀ ਨੌਲੇਜ ਦੇਣੀ ਹੈ, ਕਿਹੜੀ ਇਨਫੋਰਮੇਸ਼ਨ ਸਿਖਾਉਣੀ ਹੈ? ਉਹਨੂੰ ਮੁਰਗੀ ਸਿਖਾਉਣੀ ਹੈ ਕਿ ਕੁਕੜੀ ਸਿਖਾਉਣੀ ਹੈ? ਪਹਿਲਾਂ ਉਹਨੇ ਘਰ 'ਚ ਕੁਕੜੀ ਸਿੱਖਣੀ ਹੈ,
ਸਕੂਲੇ ਜਾ ਕੇ ਉਹਨੇ ਕਹਿਣਾ ਮੁਰਗੀ ਅੰਡਾ ਦਿੱਤੀ ਹੈ, ਘਰ 'ਚ ਉਹਨਾਂ ਨੇ ਕਹਿੰਦੇ ਕੁਕੜੀ ਨੇ ਆਂਡਾ ਦਿੱਤਾ ਹੈ, ਤੇ ਉਸੇ ਕੁਕੜੀ ਨੇ ਆਂਡਾ ਦਿੱਤਾ ਉਹਨੂੰ ਤੁਸੀਂ ਕਾਫ ਨਾਲ ਲਿਖਣਾ ਹੈ, ਹੋਰ ਤਾਂ ਕੁਝ ਨਹੀਂ ਲਿਖਣਾ। ਸੋ ਜਿਹੜੀ ਰਸਮੁਲ ਖਤ ਤੁਹਾਡੇ ਕੋਲ ਹੈ, ਜਿਹੜਾ ਮੇਰਾ ਇੱਕ ਆਪਣਾ ਇੱਕ ਨਜ਼ਰੀਆ ਹੈ ਕਿ ਪੰਜਾਬ ਨੂੰ, ਪੰਜਾਬੀਆਂ ਨੂੰ ਜ਼ੁਬਾਨ ਹੈ ਦੇਵਨਾਗਰੀ, ਉਹਨਾਂ ਰਸਮੁਲ ਖਤ ਹੈ, ਉਹ 'ਚ ਲਿਖਿਆ ਪੰਜਾਬੀਆਂ ਤਿੰਨਾਂ ਧਿਰਾਂ ਨੇ ਕਹਿਤਾ ਕਿ ਮੈਂ ਪੰਜਾਬੀ ਲਿਖਣੀ ਹੈ ਐਸ ਰਸਮੁਲ ਖਤ ਦੇ ਵਿੱਚ। ਸਿੱਖਾਂ ਨੇ ਕਹਿਤਾ ਮੈਂ ਲਿਖਣੀ ਹੈ ਆੜੇ ਪਿੱਛੇ ਅੱਖਰ ਲਿਖੇ ਤੁਸੀਂ। ਇਹ ਜਿਹੜੇ ਅੱਖਰ ਤੁਹਾਨੂੰ ਲਿਖੇ ਨੇ, ਇਹਦੇ ਰਾਹੀਂ ਵੀ ਤੁਸੀਂ ਬਹੁਤ ਕੁਝ ਲੋਕਾਂ ਨੂੰ ਸਿਖਾ ਸਕਦੇ ਹੋ। ਜੇ ਤੁਸੀਂ ਕਾਫ ਲਿਖਿਆ ਤੇ ਉਹਦੇ ਨਾਲ ਕੱਕਾ ਲਿਖ ਦਿਓ, ਜਿਹੜਾ ਸਾਡਾ ਕੱਕਾ ਲਿਖਿਆ ਤੁਸੀਂ ਹੈਗਾ ਵਿੱਚ। ਖੇ ਦੇ ਨਾਲ ਖੱਖਾ ਨਹੀਂ ਲਿਖਿਆ, ਤਾਂ ਕਿ ਬੱਚਿਆਂ ਨੂੰ, ਤੁਹਾਡਿਆਂ ਨੂੰ ਵੀ ਪਤਾ ਲੱਗੇ, ਤੁਹਾਨੂੰ ਵੀ ਪਤਾ ਲੱਗੇ ਕਿ ਜਿਹੜਾ ਆਹ ਆਵਾਜ਼ ਹੈ ਨਾ, ਇਹਦੀ ਸ਼ਕਲ ਗੁਰਮੁਖੀ ਵਾਲੇ ਆਹ ਲਿਖਦੇ ਨੇ, ਅਸੀਂ ਆਹ ਅੱਖਰ ਲਿਖਦੇ ਹਾਂ। ਉਹ ਜਿਹੜੇ ਅੱਖਰ ਨੇ ਜਿਨ੍ਹਾਂ ਨੇ ਸਿੱਖਣ ਦੀ ਨੀਅਤ ਹੈ, ਮੈਂ ਤਕਰੀਬਨ ਕਾਫੀ ਸਾਰਾ ਜਿਹੜਾ ਪਰਸ਼ੀਅਨ, ਜਿਹਨੂੰ ਤੁਸੀਂ ਅੱਜ ਕੱਲ੍ਹ ਸ਼ਾਹਮੁਖੀ ਕਹਿਣ ਲੱਗ ਪਏ ਹੋ, ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਕੋਈ ਵਰਡ, ਮੈਨੂੰ ਤਾਂ ਕਦੇ ਵੀ ਲੱਗਾ ਨਹੀਂ ਕਿ ਸ਼ਾਹਮੁਖੀ ਸਕ੍ਰਿਪਟ ਕੋਈ ਨਾਂ ਦੀ ਕਦੇ ਲਿਖੀ ਵੀ ਬਣਾਈ ਵੀ ਗਈ ਹੈ। ਇਹ ਤਾਂ ਉਹੀ ਹੈ ਕਿ ਸ਼ਾਹ ਹੁਸੈਨ ਨੇ ਲਿਖਤਾ, ਬੁੱਲੇ ਸ਼ਾਹ ਨੇ ਲਿਖਤਾ, ਕਿਉਂਕਿ ਉਹ ਸ਼ਾਹ ਸਨ, ਇਸ ਕਰਕੇ ਅਸੀਂ ਉਹਨਾਂ ਨੂੰ ਸ਼ਾਹਮੁਖੀ ਕਹਿ ਦਿੱਤਾ। ਸੋ ਇਸ ਲਈ ਤੁਸੀਂ ਉਹਨੂੰ ਪੰਜਾਬੀ ਨੂੰ, ਔਰ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਹਿੰਦੁਸਤਾਨ ਦੇ ਵਿੱਚ 20 ਰਮਾਇਣਾਂ ਜਿਹੜੀਆਂ ਹਿੰਦੂ ਸ਼ਾਸਤਰ ਦੀਆਂ ਨੇ, ਉਹ ਪੰਜਾਬੀ ਵਿੱਚ ਲਿਖੀਆਂ ਹੋਈਆਂ ਨੇ। ਰਮਾਇਣ ਪੰਜਾਬੀ ਲਿਖੀ ਜਾ ਸਕਦੀ ਹੈ। ਜਦੋਂ ਇੱਥੋਂ ਇੱਕ ਹਿਸਟੋਰੀਅਨ ਇੰਡੀਆ, ਸਾਡੇ ਕਾਲਜ ਉੱਥੇ ਮੈਂ ਪੜ੍ਹਾਉਂਦਾ ਸੀ, ਜਿਹੜੇ ਕਾਲਜ ਮੈਂ ਉੱਥੇ ਪੜ੍ਹਾਉਂਦਾ ਸੀ, ਉਹ ਕਾਲਜ ਗੁਜਰਾਂਵਾਲੇ ਵਿੱਚ, ਤੇ ਉਹਦੇ ਹੀ ਜਿਹੜਾ ਇੱਥੋਂ ਦੇ ਪ੍ਰਬੰਧਕ ਸੀ, ਉਹਨਾਂ ਜਾ ਕੇ ਲੁਧਿਆਣੇ ਕਾਲਜ ਖੋਲ੍ਹਿਆ, ਉਹਨੂੰ ਇਨਵਾਈਟ ਕੀਤਾ, ਤੇ ਉਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਪ੍ਰਿੰਟਡ ਰੂਪ ਦੇ ਵਿੱਚ ਪਰਸ਼ੀਅਨ ਰਸਮੁਲ ਖਤ ਦੇ ਉੱਤੇ ਉਸ ਹਿਸਟੋਰੀਅਨ ਨੂੰ ਦੇ ਕੇ ਤੋਰਿਆ। ਗੁਰੂ ਗ੍ਰੰਥ ਸਾਹਿਬ ਜਿਹੜਾ ਹੈ, ਇਹ ਦੇਵਨਾਗਰੀ 'ਚ ਵੀ ਲਿਖਿਆ ਜਾ ਸਕਦਾ ਹੈ, ਇਹ ਪਰਸ਼ੀਅਨ 'ਚ ਵੀ ਲਿਖਿਆ ਜਾ ਸਕਦਾ ਹੈ। ਹਾਲਾਂਕਿ ਠੀਕ ਹੈ ਕਿ ਗੁਰਦੁਆਰੇ ਵਿੱਚ ਜਿਹੜਾ ਪ੍ਰਕਾਸ਼ ਹੋਏਗਾ ਇਸ ਗੁਰੂ, ਉਹ ਗੁਰਮੁਖੀ ਵਿੱਚ ਹੀ ਹੋਏਗਾ, ਪਰ ਜੇ ਕਿਸੇ ਨੂੰ ਉਹਨੂੰ ਪੜ੍ਹਨਾ ਹੈ, ਇਸ ਲਈ ਕਿ ਇਹ 'ਚ ਲਿਖਿਆ ਕੀ ਹੈ। ਜੇ ਮੈਨੂੰ ਅਰਬੀ ਨਹੀਂ ਆਉਂਦੀ, ਤੇ ਜੇ ਕੁਰਾਨ ਸ਼ਰੀਫ ਦਾ ਤਰਜਮਾ ਮੈਨੂੰ ਮਿਲ ਜਾਏਗਾ, ਮੈਨੂੰ ਪਤਾ ਲੱਗ ਜਾਏ ਵਿੱਚ ਗੱਲ ਹੈ ਕੀ ਹੈ, ਝੂਠ ਕੀ ਹੈ, ਸੱਚ ਕੀ ਹੈ, ਕੌਣ ਕੀ ਕਹਿ ਰਿਹਾ, ਲਿਖਿਆ ਕੀ ਹੈ ਤੇ ਦੱਸਿਆ ਕੀ ਜਾ ਰਿਹਾ। ਸੋ ਇਸ ਲਈ ਜਿਹੜੀ ਸਾਡੇ ਇਸ ਪੰਜਾਬ ਦੇ ਵਿੱਚ, ਸਾਂਝੇ ਪੰਜਾਬ ਦੇ ਵਿੱਚ 47 ਤੋਂ ਪਹਿਲਾਂ ਹੀ ਅਸੀਂ ਇਸ ਗੱਲ ਤੇ ਵੰਡੇ ਹੋਏ ਸੀ। ਹੁਣ ਅਸੀਂ ਬਹੁਤੀ ਵਾਰੀ ਨਾ ਵੰਡਣ ਵਿੱਚ ਅੰਗਰੇਜ਼ਾਂ ਨੂੰ ਕਸੂਰਵਾਰ ਠਹਿਰਾ ਦਿੰਦੇ ਹਾਂ ਕਿ ਉਹਨਾਂ ਨੇ ਸਾਨੂੰ ਡਿਵਾਈਡ ਐਂਡ ਰੂਲ ਕੀਤਾ। ਸਾਨੂੰ ਭਰਾਵਾਂ ਨੂੰ ਕੋਈ ਉਦੋਂ ਲੜਾਉਂਦਾ ਹੈ ਜਦੋਂ ਭਰਾ ਕਿਸੇ ਪਾਸਿਓਂ ਲੜਨ ਨੂੰ ਮਾੜੇ ਮੋਟੇ ਤਿਆਰ ਵੀ ਹੋਣ। ਮੈਂ ਉੱਥੇ ਇੱਕ ਬ੍ਰਿਟਿਸ਼ ਨੇ ਜਦੋਂ 49 ਤੋਂ ਬਾਅਦ ਪੰਜਾਬ ਟੇਕ ਓਵਰ ਕੀਤਾ, ਤਾਂ ਉਸ ਵੇਲੇ ਉਹਨਾਂ ਨੇ ਇੱਥੋਂ ਦੇ ਸਾਰੇ ਸਿਸਟਮ ਨੂੰ ਸਟੱਡੀ ਕੀਤਾ। ਇੱਥੇ ਕਾਸਟਸ ਕਿਹੜੀਆਂ ਕਿਹੜੀਆਂ ਨੇ, ਇੱਥੇ ਬੋਲੀਆਂ ਕਿਹੜੀਆਂ ਕਿਹੜੀਆਂ ਨੇ, ਕਿਹੜੀ ਕਿਹੜੀਆਂ ਬਰਾਦਰੀਆਂ ਨੇ, ਉਹਨਾਂ ਨੇ ਛੋਟੇ ਛੋਟੇ ਕਿਤਾਬਚੇ ਇੰਗਲਿਸ਼ ਵਿੱਚ ਪ੍ਰਿੰਟ ਕੀਤੇ, ਤਾਂ ਕਿ ਉਹਨਾਂ ਦੇ ਹਾਕਮਾਂ ਨੂੰ ਪਤਾ ਹੋਵੇ ਕਿ ਇਹਨਾਂ ਲੋਕਾਂ ਦੀਆਂ ਖੁਸ਼ੀਆਂ, ਗਮੀਆਂ, ਗੁਰਦੁਆਰੇ, ਮੰਦਰ, ਮਸੀਤਾਂ ਕਿੰਨੀਆਂ ਕਿੰਨੀਆਂ ਨੇ, ਕਿਹੜੇ ਪਿੰਡ 'ਚ ਕਿੰਨੀਆਂ ਨੇ, ਤਾਂ ਕਿ ਜੇ ਕੋਈ ਮਸਲਾ ਖੜਾ ਹੋ ਜਾਏ ਤੇ ਉਸ ਨੂੰ ਉਹਨਾਂ ਨੇ ਸੋਲਵ ਵੀ ਕਰਨਾ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਕਿਤਾਬਚਾ ਪੰਫਲੇਟ ਬਣਾਇਆ, ਜਿਹਦੇ 'ਚ ਲਿਖਿਆ ਸੀ, ਜਿਹੜਾ ਗਵਰਨਮੈਂਟ ਆਫ ਪੰਜਾਬ, ਇੰਡੀਅਨ ਪੰਜਾਬ ਨੇ ਬਾਅਦ 'ਚ ਰੀਪ੍ਰਿੰਟ ਕੀਤਾ, ਇੰਗਲਿਸ਼ ਦੇ ਵਿੱਚ ਸੀ, ਇੰਗਲਿਸ਼ 'ਚ ਪ੍ਰਿੰਟ ਕੀਤਾ 1954 ਦੇ ਵਿੱਚ। ਪੋਜੀਸ਼ਨ ਆਫ ਐਜੂਕੇਸ਼ਨ ਬਿਫੋਰ, ਕਿਉਂਕਿ ਜਿਹਦੇ ਤੁਸੀਂ ਐਜੂਕੇਸ਼ਨ ਦੇਣੀ ਹੈ, ਤੁਸੀਂ ਸੁਣ ਲਓ। ਅੱਛਾ, ਜੇ ਮੇਰੀ ਪੋਜੀਸ਼ਨ 50 ਤੋਂ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਹੈ, ਉਹ ਪਤਾ ਲੱਗੇ ਕਿ ਇੱਥੇ ਐਜੂਕੇਸ਼ਨ ਸਿਸਟਮ ਹੈ ਕੀ ਹੈ, ਯਾਨੀ ਪਹਿਲਾਂ ਕੀ ਚੱਲ ਰਿਹਾ। ਹੁਣ ਉਹ ਐਜੂਕੇਸ਼ਨ ਸਿਸਟਮ ਉਹ ਹੋਣਾ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ, ਜਾਂ ਉਹ ਹੋਣਾ ਸੀ ਜਿਹੜਾ ਰਣਜੀਤ ਸਿੰਘ ਤੋਂ ਪਹਿਲਾਂ, ਉਹਨੂੰ ਮੁਗਲ ਦੌਰ ਕਹਿਣਾ ਹੈ ਕਿ ਖੁੱਲ੍ਹਾ ਦੌਰ ਕਹਿਣਾ ਹੈ। ਖੁੱਲ੍ਹਾ ਦੌਰ ਇਸ ਵਾਸਤੇ ਕਿ ਮੁਗਲਿਆ ਹਕੂਮਤ ਦਾ ਜਿਹੜਾ ਦਬਦਬਾ ਹੈ, ਉਹ ਤਾਂ 18ਵੀਂ ਸਦੀ ਦੇ ਵਿੱਚ ਸ਼ੁਰੂ 'ਚ ਖਤਮ ਹੋ ਗਿਆ। ਉਦੋਂ ਬਾਅਦ ਤਾਂ ਥਾਂ ਥਾਂ 'ਤੇ ਕੋਈ ਸਿੱਖ ਮਿਸਲਾਂ ਨੇ, ਕਿਤੇ ਨਵਾਬ ਨੇ, ਕਿਤੇ ਉਹ ਨੇ, ਆਪੋ ਆਪਣੀ ਪਈ ਹੋਈ ਹੈ, ਤੇ ਉਹ ਸਾਰੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਐਜੂਕੇਸ਼ਨ ਨਿਜ਼ਾਮ ਐਗਜ਼ਿਸਟ ਨਹੀਂ ਸੀ ਕਰਦਾ। ਰਣਜੀਤ ਸਿੰਘ ਨੇ ਪੰਜਾਬ ਵਿੱਚ ਆ ਕੇ
ਕੋਈ ਨਵਾਂ ਐਜੂਕੇਸ਼ਨ ਸਿਸਟਮ ਜਿਹਨੂੰ ਅਸੀਂ ਰਸਮੀ ਕਹਿੰਦੇ ਆ, ਫਾਰਮਲ, ਉਹਦੀ ਨਿਸ਼ਾਨੀ ਬਦਕਿਸਮਤੀ ਨਾਲ ਮੈਨੂੰ ਕਿਤੋਂ ਨਹੀਂ ਮਿਲੀ। ਉਸ ਵੇਲੇ ਸਿਰਫ ਮਜ਼ਹਬੀ ਤਾਲੀਮ ਸੀ ਜਿਹੜੀ ਮਦਰਸਿਆਂ ਦੇ ਵਿੱਚ ਮੁਸਲਮਾਨ ਦਿੰਦੇ ਸੀ, ਧਰਮਸ਼ਾਲਾ ਜਿਹਨੂੰ ਹੁਣ ਅਸੀਂ ਗੁਰਦੁਆਰਾ ਕਹਿੰਦੇ ਆ ਉਹਦੇ ਵਿੱਚ ਸਿੱਖ ਦਿੰਦੇ ਸੀ, ਮੰਦਰਾਂ ਵਿੱਚ ਹਿੰਦੂ ਦਿੰਦੇ ਸੀ। ਉਹ ਸਿਰਫ ਮਜ਼ਹਬੀ ਤਾਲੀਮ ਸੀ ਕਿ ਉਹਨਾਂ ਨੇ ਆਪਣਾ ਪੂਜਾ ਪਾਠ ਨਮਾਜ਼ ਆ ਵਗੈਰਾ ਕਿਵੇਂ ਕਰਨਾ ਹੈ ਉਹ ਓਨੀ ਕੀ ਸੀ। ਅਤੇ ਉਹਨਾਂ ਨੂੰ ਜ਼ਰੂਰ ਗੌਰਮੈਂਟ ਵੱਲੋਂ ਹੁਕਮ ਹੋਇਆ ਜੀ ਤੁਸੀਂ ਗੱਲ ਨੂੰ ਛੇਤੀ ਮੁਕਾਓ। ਤੋ ਮਸਲਾ ਮਾਂ ਬੋਲੀ ਦਾ ਹੈ। ਮਾਂ ਬੋਲੀ ਦੇ ਰਾਹੀਂ ਤਾਂ ਆਪਾਂ ਗੱਲ ਵੀ ਛੇਤੀ ਮੁਕਾਉਣੀ ਹੈ। ਅਤੇ ਇੱਕ ਤਰੀਕਾ ਤਾਂ ਇਹ ਹੈ ਕਿ ਮੈਂ ਹੁਣੇ ਹੀ ਖ਼ਤਮ ਕਰ ਦੇਣਾ, ਗੱਲ ਤਾਂ ਮੁੱਕ ਹੀ ਗਈ ਹੈ। ਗੱਲ ਤਾਂ ਮੁੱਕ ਹੀ ਗਈ ਹੈ। ਜਿਸ ਖਿੱਤੇ 'ਚੋਂ ਮੈਂ ਆਇਆ 1947 'ਚ ਦੇਸ਼ 2 ਹਿੱਸੇ ਹੁੰਦੇ ਨੇ, ਆਜ਼ਾਦ ਹੁੰਦੇ ਨੇ। ਜਿਸ ਹਿੱਸੇ ਵਿੱਚ ਸਾਨੂੰ ਜਾਣਾ ਪੈਂਦਾ ਹੈ, ਸਾਡੇ ਸਾਰੇ ਉਸਤਾਦ ਉਹ ਸਨ ਜਿਨ੍ਹਾਂ ਨੂੰ ਸਿਰਫ ਉਰਦੂ ਆਉਂਦਾ ਸੀ। ਸਿੱਖ ਸੀ, ਹਿੰਦੂ, ਸਿਰਫ ਉਰਦੂ ਆਉਂਦਾ ਸੀ। ਲੇਕਿਨ ਪਹਿਲੇ ਹੀ ਸਾਲ ਉਹਨਾਂ ਹੀ ਉਸਤਾਦਾਂ ਨੇ ਸਾਨੂੰ ਪੰਜਾਬੀ ਗੁਰਮੁਖੀ 'ਚ ਪੜ੍ਹਾਉਣੀ ਸ਼ੁਰੂ ਕਰਤੀ ਅਤੇ ਕੋਈ ਮਸਲਾ ਹੀ ਨਹੀਂ ਆਇਆ। ਉਹੀ ਇਹ ਟੀਚਰ ਨੇ ਸਾਨੂੰ ਗੁਰਮੁਖੀ। ਉਸ ਦੇ ਨਾਲ ਹੀ ਅਗਲੀਆਂ ਜਮਾਤਾਂ 'ਚ ਗਏ ਅਤੇ ਸਾਨੂੰ ਹਿੰਦੀ ਸਿਖਾਉਣੀ ਸ਼ੁਰੂ ਕਰਤੀ, ਕਿਉਂਕਿ ਜਿਹੜਾ ਰਸਮੁਲ ਖਤ ਗੁਰਮੁਖੀ ਦਾ ਅਤੇ ਹਿੰਦੀ ਦਾ ਉਹਦੇ ਅੱਖਰਾਂ 'ਚ ਫਰਕ ਬਹੁਤ ਜ਼ਿਆਦਾ ਨਹੀਂ ਹੈ, ਜਿਵੇਂ ਅਰਬੀ ਅਤੇ ਫਾਰਸੀ ਵਿੱਚ ਹੈ ਨਾ, ਬਹੁਤਾ ਨਹੀਂ ਹੈ। ਨਾਲ ਹੀ ਸਾਨੂੰ ਹੌਲੀ ਹੌਲੀ ਅੰਗਰੇਜ਼ੀ ਲੱਗ ਗਈ। ਇੱਥੋਂ ਤੱਕ ਅਸੀਂ ਕੀ ਸਿੱਖ ਰਹੇ ਹਾਂ? ਆਮ ਜ਼ਿੰਦਗੀ, ਇਹ ਜ਼ਿਲ੍ਹੇ ਕਿੰਨੇ ਨੇ ਪੰਜਾਬ ਦੇ, ਅਤੇ ਗੱਡੀ ਕਿੱਧਰ ਨੂੰ ਜਾਂਦੀ ਹੈ, ਇਹੋ ਕੁਝ ਹੀ ਹੁੰਦਾ ਨਾ। ਪ੍ਰਾਇਮਰੀ ਕੀਤੇ ਨੇ, ਨਾ ਉਹ ਪੰਜਾਬੀ ਵਾਲਿਆਂ ਕਰਨੇ ਨੇ, ਨਾ ਉਹ ਹਿੰਦੀ ਵਾਲਿਆਂ ਕੀਤੇ ਨੇ। ਉਹ ਤੇ ਸਵਾਲ ਕਰਕੇ ਤੁਹਾਨੂੰ ਚੱਕਰ 'ਚ ਪਾਉਣ ਵਾਲੀ ਗੱਲ ਹੈ ਵੀ ਜੇ ਤਾਂ ਉਰਦੂ ਵਿੱਚ ਡਾਕਟਰੀ ਪੜ੍ਹਾਈ ਜਾ ਰਹੀ ਹੈ ਤਾਂ ਫਿਰ ਪੰਜਾਬੀ ਵਾਲੇ ਵੀ ਪੜ੍ਹਾ ਲੈਣਗੇ। ਇਹ ਤਾਂ ਹੈ ਹੀ ਨਹੀਂ। ਲੇਕਿਨ ਕੁਝ ਪੰਜਾਬੀ ਪੜ੍ਹਨ ਦਾ ਫਾਇਦਾ ਇਹ ਹੋਏਗਾ, ਜਾਂ ਬੋਲਣ ਦਾ, ਪੰਜਾਬੀ ਜਿਹੜੀ ਮਰਜ਼ੀ ਤੁਸੀਂ ਸਕ੍ਰਿਪਟ ਲਿਖੋ। ਹੁਣ ਮੈਂ ਕਹਿੰਦਾ, ਮਾਝੇ ਵਾਲੇ ਕਹਿਣਗੇ ਵੀ ਮੈਂ ਅੱਖ 'ਤੇ ਟੱਲੀ ਬੰਨੀ ਹੋਈ ਹੈ। ਹੁਣ ਅਸੀਂ ਟੱਲੀ ਕਹਿੰਦੇ ਹਾਂ ਕੱਪੜੇ ਨੂੰ, ਲੀਰ ਨੂੰ, ਟਾਕੀ ਨੂੰ, ਠੀਕ ਹੈ। ਉਹੀ ਉਹ ਮਰੀਜ਼ ਡਾਕਟਰ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਜੀ ਮੈਂ ਹੱਥ 'ਤੇ ਟੱਲੀ ਬੰਨੀ ਸੀ। ਡਾਕਟਰ ਉਰਦੂ ਪੜ੍ਹਿਆ, ਉਹ ਟੱਲੀ ਕਿਹੜੀ ਸਮਝੇਗਾ? ਇਸ ਲਈ ਹਰ ਡਾਕਟਰ ਨੂੰ, ਹਰ ਇੰਜੀਨੀਅਰ ਨੂੰ, ਹਰ ਬੰਦੇ ਨੂੰ ਉੱਥੋਂ ਦੀ ਮਾਂ ਬੋਲੀ ਆਉਣੀ ਚਾਹੀਦੀ ਹੈ, ਕਿਉਂਕਿ ਉਸ ਡਾਕਟਰ ਨੇ, ਉਸ ਇੰਜੀਨੀਅਰ ਨੇ, ਉਸ ਫਿਲਾਸਫਰ ਨੇ, ਟੀਚਰ ਨੇ, ਉਹਨਾਂ ਨਾਲ ਲੋਕਾਂ ਨਾਲ ਗੱਲ ਕਰਨੀ ਹੈ। ਉਹਨਾਂ ਲੋਕਾਂ ਨਾਲ ਗੱਲ ਕਰਨੀ ਹੈ। ਅਤੇ ਜੇ ਤੁਸੀਂ ਉਹਨੂੰ ਛੋਟੀਆਂ ਵਿੱਚ ਜ਼ਬਾਨੀ ਗੱਲ ਨਹੀਂ ਸਿਖਾਓਗੇ ਤਾਂ ਉਹ ਡਾਕਟਰ, ਇੰਜੀਨੀਅਰ ਲੋਕਾਂ ਦੀ ਗੱਲ ਨੂੰ, ਲੋਕਾਂ ਦੇ ਈਡੀਅਮ ਨੂੰ ਨਹੀਂ ਸਮਝ ਸਕੇਗਾ। ਉਹਨੇ ਕਿਸਾਨਾਂ ਵਿੱਚ ਜਾਣਾ ਹੈ, ਉਹਨੇ ਮਜ਼ਦੂਰਾਂ ਵਿੱਚ ਜਾਣਾ ਹੈ, ਉਹਨੇ ਫੈਕਟਰੀਆਂ ਵਿੱਚ ਜਾਣਾ ਹੈ, ਉਹ ਲੋਕ ਅੰਗਰੇਜ਼ੀ ਸਿੱਖਣਗੇ। ਸੋ ਇਸ ਲਈ ਮੈਂ ਇਹ ਸਮਝਦਾ ਕਿ ਚੂੰਕਿ ਇਹ ਮਸਲਾ ਉਸ ਪਾਸੇ ਹੋਰ ਤਰੀਕੇ ਦਾ, ਸਾਡੇ ਉੱਥੇ ਰਸਮੁਲ ਖਤ ਇੰਨੇ ਕੁ ਨੇ ਕਿ ਜੇ ਤੁਹਾਡੇ ਸਾਹਮਣੇ ਲਿਖ ਕੇ ਰੱਖਦੇ, ਤੁਸੀਂ ਇਹ ਹੀ ਨਹੀਂ ਦੱਸ ਸਕਣਾ ਕਿ ਤਾਮਿਲ ਹੈ, ਤੇਲਗੂ ਹੈ, ਮਲਿਆਲਮ ਹੈ, ਉੜੀਆ ਹੈ, ਕੰਨੜ ਹੈ, ਕੀ ਹੈ। ਬੋਲਦੇ ਨੂੰ ਤੁਸੀਂ ਪਛਾਣ ਨਹੀਂ ਸਕਦੇ ਕਿਹੜੀ ਬੋਲੀ ਬੋਲ ਰਿਹਾ। ਲੇਕਿਨ ਇੱਥੇ ਤੁਹਾਨੂੰ ਆਸਾਨੀ ਇਹ ਹੈ, ਤੁਹਾਡੇ ਕੋਲ ਇੱਕ ਰਸਮੁਲ ਖਤ ਹੈ। ਸਾਰੀਆਂ ਬੋਲੀਆਂ 'ਚ ਬਹੁਤ ਸਾਰੇ ਅੱਖਰ ਕਾਮਨ ਵੀ ਨੇ। ਇਸ ਲਈ ਤੁਹਾਨੂੰ ਪੰਜਾਬੀ ਜਿਹੜੀ ਹੈ, ਤੁਹਾਡੀ ਹਕੂਮਤ ਨੂੰ ਬਹਾਨੇ ਲਾਏ ਜਾ ਸਕਦੇ ਨੇ, ਮਜ਼ਹਬੀ ਤੌਰ 'ਤੇ ਹੋ ਸਕਦਾ ਉਹਨਾਂ ਦਾ ਦਬਾਅ ਹੋਣ, ਕਿਉਂਕਿ ਇਹ ਬਣ ਗਿਆ ਕਿ ਸਿੱਖਾਂ ਦੀ ਜ਼ੁਬਾਨ ਹੈ। ਜ਼ੁਬਾਨ ਦਾ ਸਿੱਖਾਂ ਦੀ, ਨਾ ਹਿੰਦੂ ਹੈ, ਸਭ ਦੀ ਹੈ। ਤੇ ਨੀਰਮ ਚਾਤਰਕ ਦੀ ਵੀ ਹੈ, ਔਰ ਉਹ ਬੁੱਲੇ ਸ਼ਾਹ ਸਾਰਿਆਂ ਦੀ ਹੈਗੀ ਹੈ। ਸੋ ਇਹਨਾਂ ਸ਼ਬਦਾਂ ਨਾਲ ਮੈਂ ਜਿੰਨਾ ਕੁ ਬਰੀਫ ਕਰ ਸਕਦਾ ਸੀ ਕਰਤਾ। ਬਹੁਤ ਬਹੁਤ ਸ਼ੁਕਰੀਆ ਜੀ। ਜਸਵੰਤ ਸਿੰਘ ਗਿੱਲ ਜੀ, ਤੁਹਾਡਾ ਬਹੁਤ ਸ਼ੁਕਰੀਆ। ਬਸ ਗੱਲ ਦਿਲ 'ਤੇ ਕਰਦਾ ਹੈ ਕਿ ਪੰਜਾਬੀ ਜ਼ੁਬਾਨ ਦੇ ਉੱਤੇ ਅਸੀਂ ਗੱਲ ਕਰਦੇ ਜਾਈਏ, ਪਰ ਕੁਝ ਮਜਬੂਰੀਆਂ ਵੀ ਹੁੰਦੀਆਂ ਨੇ। ਸੈਸ਼ਨਸ ਜਿਹੜੇ ਨੇ ਅਗਲੇ ਵੀ ਸਾਡੀ ਰਾਹ ਉਡੀਕ ਰਹੇ ਨੇ ਜੀ। ਰਸਮੁਲ ਖਤ ਜਿਹੜਾ ਹੈਗਾ ਏ, ਉਹ ਕਹਿੰਦੇ ਨੇ ਉਹ ਕਿਸੇ ਦੀ ਵੀ ਰਾਹ 'ਚ ਰੁਕਾਵਟ ਨਹੀਂ ਹੋ ਸਕਦਾ। ਜੇ ਹੁੰਦਾ ਤਾਂ ਉੱਥੇ ਤੇ ਕਈ ਰਸਮੁਲ ਖਤ ਮੌਜੂਦ ਨੇ, ਪਰ ਕੰਮ ਹੋ ਰਿਹਾ। ਸਾਡੇ ਕੋਲ ਇੱਥੇ ਇੱਕੋ ਹੀ ਹੈ, ਜਾਂ ਜੇ ਅਸੀਂ ਦੋਵੇਂ ਵੀ ਕਰ ਲਈਏ ਤਾਂ ਇਹਦੇ 'ਚ ਕੋਈ ਮਸਲਾ ਨਜ਼ਰ ਨਹੀਂ ਆਉਂਦਾ। ਗੱਲ ਸਿਰਫ ਫੈਸਲੇ ਨੂੰ ਸਰਕਾਰਾਂ ਵੱਲੋਂ ਆਉਣ ਦੀ ਦੇਰ ਹੈ, ਅਤੇ ਬਾਕੀ ਸ਼ੈਵਾਂ ਸਾਡੇ ਕੋਲ ਮੌਜੂਦ ਹੀ ਨੇ। ਅਤੇ ਜ਼ੁਬਾਨ ਉਂਝ ਵੀ ਬਾਲ ਦਾ ਕਨਸੈਪਟ ਕਲੀਅਰ ਕਰਨ ਲਈ ਜਿੰਨੀ ਮਾਂ ਬੋਲੀ ਮਦਦਗਾਰ ਹੁੰਦੀ ਹੈ, ਉਨੀ ਕੋਈ ਜ਼ੁਬਾਨ ਨਹੀਂ ਹੋ ਸਕਦੀ। ਉਹ ਬੱਚੇ ਦਾ ਦਿਮਾਗ ਕਲੀਅਰ ਹੋਵੇ, ਕਨਸੈਪਟ ਵਾਜ਼ਿਆ ਹੋਣ,
ਉਹ ਭਾਵੇਂ ਡਾਕਟਰ ਬਣੇ, ਇੰਜੀਨੀਅਰ ਬਣੇ, ਉਸ ਦੀ ਅਗਲੀ ਪੌੜੀ ਹੈ ਜਿਹਨੂੰ ਚੜਾਉਣਾ ਮਾਂ ਬੋਲੀ ਨਹੀਂ ਹੈ। ਸਾਰੀ ਗੱਲ ਅਮਰ ਰਿਆਜ਼ ਟੂਟੂ ਹੋਰਾਂ ਦੇ ਸਾਹਮਣੇ ਹੀ ਹੋਈ। ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਉਹ ਇਹ ਦੱਸਣ ਕਿ ਪਾਲ ਸਾਹਿਬ ਨੇ ਵੀ ਆਖਿਆ ਕਿ ਅਸੀਂ ਸਾਰਾ ਕੁਝ ਅੰਗਰੇਜ਼ਾਂ ਦੇ ਥੋਪਣੇ ਆ ਅਤੇ ਅੱਗੋਂ ਅਸੀਂ ਕੀ ਕਰਦੇ ਪਏ ਹਾਂ ਇੱਥੇ। ਜੇ ਰਸਮੁਲ ਖਤ ਨੂੰ ਜੇ ਕੋਈ ਬਹਾਨਾ ਬਣਾਉਂਦਾ ਹੈ ਅਤੇ ਜਸਵੰਤ ਸਿੰਘ ਹੋਰਾਂ ਨੇ ਕਿਹਾ ਕਿ ਇਹ ਵੀ ਬਹਾਨਾ ਕੋਈ ਨਹੀਂ ਚੱਲਣਾ। ਅਤੇ ਆਖਿਰ ਇਹ ਜਿਹੜਾ ਮੁੱਦਾ ਹੈ ਸਾਡਾ ਅੱਜ ਦਾ, ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਕਿਸੇ ਹੱਲ ਵੱਲ ਲੈ ਕੇ ਜਾ ਸਕਦੇ ਹਾਂ ਜਾਂ ਹੋ ਕੀ ਰਿਹਾ ਹੈ। ਜੀ ਆਮਿਰ ਜੀ ਜ਼ਰਾ ਇਹਦੇ 'ਤੇ ਚਾਨਣ ਪਾਓ। ਸ਼ੁਕਰੀਆ। ਜਿਹੜੀ ਗੱਲ ਬੁਨਿਆਦੀ ਹੈ ਇਹਦੇ 'ਚ ਉਹ ਹੈਗਾ ਕਿ ਸਾਡਾ ਜ਼ਬਾਨ ਦੇ ਬਾਰੇ ਤਸੱਵਰ ਕੀ, ਉਹ ਬੇਸਿਕ ਗੱਲ ਹੈ। ਕਿਆ ਤੁਸੀਂ ਇਹ ਸਮਝਦੇ ਹੋ ਕੋਈ ਜ਼ਬਾਨ ਜਿਹੜੀ ਹੈਗੀ ਹੈ ਹੀਣੀ ਹੁੰਦੀ ਹੈ ਔਰ ਕੋਈ ਉੱਚੀ ਹੁੰਦੀ ਹੈ, ਕਿਸੇ 'ਚ ਕੋਈ ਤਹਿਜ਼ੀਬ ਹੁੰਦੀ ਹੈ ਔਰ ਕਿਸੇ ਜਿਹੜੀ ਉਜੜਾਂ ਦੀ ਜ਼ਬਾਨ ਹੁੰਦੀ। ਅਗਰ ਤੁਸੀਂ ਜ਼ਬਾਨ ਦੇ ਬਾਰੇ 'ਚ ਇਸ ਤਰ੍ਹਾਂ ਦਾ ਕਨਸੈਪਟ ਰੱਖਦੇ ਹੋ ਤਾਂ ਫਿਰ ਤੁਹਾਡਾ ਕੋਈ ਇਲਾਜ ਨਹੀਂ, ਤੁਸੀਂ ਲਾ ਇਲਾਜ ਕਿਉਂਕਿ ਸਮਝਦੇ ਨੇ। ਔਰ ਬਾਅਦ ਦੇ ਵਿੱਚ ਜਿਹੜੇ ਇਸਲਾਮਿਸਟ ਹੈਗੇ ਨੇ ਜਾਂ ਹਿੰਦੂਤਾ ਦੇ ਲੋਕ ਨੇ ਜਾਂ ਸਿੱਖਾਂ ਦੇ ਅੰਦਰ ਜਿਹੜੇ ਉਹ ਇਹੋ ਜਿਹੇ ਹੈਗੇ ਨੇ ਖਾਲਿਸਤਾਨੀ ਜਾਂ ਇਸ ਤਰ੍ਹਾਂ ਦੇ ਜੋ ਵੀ ਮਜ਼ਹਬੀ ਜਿਹੜੇ ਹੈਗੇ ਨੇ, ਉਹ ਸਾਰੇ ਉਹਨਾਂ ਨੇ ਉਸੇ ਅੰਗਰੇਜ਼ ਨੈਰੇਟਿਵ ਨੂੰ ਲਿੱਤਾ ਹੋਇਆ ਅੱਜ ਵੀ, ਕਿਉਂਕਿ ਉਹਨਾਂ ਨੂੰ ਸੂਟ ਕਰਦਾ ਹੈ। ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੀ ਸਟੈਬਲਿਸ਼ਮੈਂਟ ਨੂੰ ਸੂਟ ਕਰਦਾ ਹੈ ਉਹ ਨੈਰੇਟਿਵ ਜਿਹੜਾ ਹੈਗਾ। ਇਸ ਵਾਸਤੇ ਇਹ ਚੱਲ ਰਿਹਾ ਹੈ ਅੱਜ ਤੱਕ। ਅਤੇ ਜ਼ਬਾਨ ਦੇ ਮੁਤੱਲਿਕ ਅਗਰ ਤੁਸੀਂ ਆਪਣਾ ਤਸੱਵਰ ਚੇਂਜ ਕਰ ਦਿਓਗੇ ਔਰ ਤੁਸੀਂ ਕਹੋਗੇ ਕਿ ਜ਼ਬਾਨ ਜਿਹੜੀ ਹੈਗੀ ਹੈ ਉਹਦਾ ਕੋਈ ਮਤਲਬ ਹੈ ਕਿ ਤਾਲੁਕ ਇਹਦੇ ਨਾਲ ਨਹੀਂ ਹੈਗਾ। ਵੀ ਸਕ੍ਰਿਪਟ ਹੈਗੇ ਨੇ, ਸਕ੍ਰਿਪਟ ਉਰਦੂ ਔਰ ਹਿੰਦੀ ਦਾ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਰਦੂ ਨੂੰ ਤਾਂ ਇੱਕ ਅਰਸੇ ਤੱਕ ਜਿਹੜਾ ਹੈਗਾ ਉਹ ਫਾਰਸੀ 'ਚ ਲਿਖੀ ਗਈ, ਹਿੰਦੀ ਕਹਿੰਦੇ ਕਿ ਅਸੀਂ ਕਿ ਹਿੰਦੂਆਂ ਦਾ ਸਕ੍ਰਿਪਟ ਹੈ ਅਤੇ ਮੁਸਲਮਾਨਾਂ ਦਾ ਸਕ੍ਰਿਪਟ ਹੈ। ਔਰ ਪਰਸ਼ੀਅਨ ਦੇ ਨਾਲ ਸਾਡਾ ਜਿਹੜਾ ਤਾਲੁਕ ਹੈਗਾ, ਦੇਖੋ ਪੁਰਾਣੀ ਜਿਹੜੀ ਕਿਤਾਬ ਲੈਂਗੁਏਜ ਹੈਗੀ ਨਾ ਸਾਡੇ ਕੋਲ, ਖਰੋਸ਼ਟੀ ਮਿਲੀ ਜਿਹੜਾ ਸਕ੍ਰਿਪਟ ਹੈਗਾ, ਔਰ ਦੂਸਰਾ ਬ੍ਰਾਹਮੀ ਹੈ ਜਿਹਨੂੰ ਬ੍ਰਾਹਮੀ ਕਹਿੰਦੇ ਨੇ, ਗੰਧਾਰੀ ਵੀ ਕਹਿੰਦੇ ਨੇ ਉਹਨੂੰ। ਹੁਣ ਇਹ ਦੋ ਜਿਹੜੇ ਸਕ੍ਰਿਪਟ ਹੈਗੇ ਨੇ ਉਹਨਾਂ ਦੇ ਵਿੱਚੋਂ ਉਹ ਆਪਣਾ ਦੇਵਨਾਗਰੀ ਔਰ ਗੁਰਮੁਖੀ ਔਰ ਸਾਰੇ ਉਹ ਸਕ੍ਰਿਪਟ ਵੀ ਬਣ ਗਏ, ਔਰ ਖਰੋਸ਼ਟੀ ਦੇ ਵਿੱਚੋਂ ਪਰਸ਼ੀਅਨ ਸਕ੍ਰਿਪਟ ਵੀ ਬਣ ਗਿਆ, ਔਰ ਅਸੀਂ ਵੀ ਬੇਸ਼ੁਮਾਰ ਜਿਹੜੇ ਉਹਦੇ ਸਿੰਧੀ ਵੀ ਲਿਖਦੇ ਨੇ ਉਹਦੇ 'ਚ। ਹੁਣ ਗੱਲ ਇਹ ਹੈਗੀ ਹੈ ਕਿ ਇਹਨਾਂ ਨੂੰ ਕਿਸੇ ਨੇ ਅੰਗਰੇਜ਼ ਦੇ ਦੌਰ ਤੋਂ ਪਹਿਲੇ ਇਹ ਨਹੀਂ ਕਿਹਾ ਸੀ ਕਿ ਮੁਸਲਮਾਨਾਂ ਦੇ ਨੇ ਅਤੇ ਹਿੰਦੂਆਂ ਦੇ ਨੇ। 200 ਸਾਲ ਪੰਜਾਬ ਜਿਹੜਾ ਹੈਗਾ ਉਹ ਪਾਰਸੀਆਂ ਦੇ ਥੱਲੇ ਰਿਹਾ, ਬਲਖ ਦੇ ਵਿੱਚ ਉਹ ਰਿਆਸਤ ਹੈਗੀ ਸੀ, ਔਰ ਸਾਡੇ 'ਤੇ ਫਾਰਸੀ ਦਾ ਅਸਰ ਤਾਂ ਉਸ ਵੇਲੇ ਤੋਂ ਹੈਗਾ। ਉਸ ਵੇਲੇ ਇਸਲਾਮ ਹਲੇ ਆਏ ਨਹੀਂ ਸੀ। ਤੁਸੀਂ ਉਹਦੇ ਜਿਹੜੇ ਇਨਸਕ੍ਰਿਪਸ਼ਨਸ ਨੇ ਅਸ਼ੋਕਾ ਦੇ ਉਹ ਦੇਖ ਲਓ। ਅਸ਼ੋਕ ਦੇ, ਹੁਣ ਤਾਂ ਅਸੀਂ ਅਸ਼ੋਕਾ ਕਹਿੰਦੇ ਨਾ ਹਰ ਚੀਜ਼ ਨੂੰ, ਅਸੀਂ ਇਹ ਲਾਤਾ ਉਹ ਅੰਗਰੇਜ਼ ਨੇ ਕਹਿਤਾ, ਲੇਕਿਨ ਅਸ਼ੋਕ ਹੈ ਨਾ, ਅਸ਼ੋਕ ਨੇ ਤੁਸੀਂ ਦੇਖੋਗੇ ਉਹਦੇ ਇਨਸਕ੍ਰਿਪਸ਼ਨ ਖਰੋਸ਼ਟੀ 'ਚ ਵੀ ਹੈਗੇ ਨੇ ਔਰ ਉਹਦੇ ਇਨਸਕ੍ਰਿਪਸ਼ਨ ਜਿਹੜੇ ਹੈਗੇ ਨੇ ਬ੍ਰਾਹਮੀ 'ਚ ਵੀ ਹੈਗੇ ਨੇ। ਹੁਣ ਕੀ ਕਰੋਗੇ? ਐਸੇ ਸਿੱਕੇ ਮਿਲੇ, ਇਹਨੇ ਲਿਖਿਆ ਕਨਿੰਗਮ ਨੇ ਆਪਣੀ ਕਿਤਾਬ ਵਿੱਚ, ਐਸੇ ਸਿੱਕੇ ਮਿਲੇ ਜਿਹੜਾ ਉਹ ਦੂਜਾ ਕਨਿੰਗਮ ਸੀ ਆਪਣਾ ਆਰਕੀਓਲੋਜੀ ਵਾਲਾ, ਖਾਸ ਤੌਰ 'ਤੇ ਹਰਿਆਣਾ ਤੋਂ ਮਿਲੇ, ਜਿਹਦੇ ਇੱਕ ਪਾਸੇ ਖਰੋਸ਼ਟੀ ਲਿਖੀ ਹੋਈ ਸੀ, ਦੂਜੇ ਪਾਸੇ ਬ੍ਰਾਹਮੀ ਲਿਖੀ ਹੋਈ ਸੀ। ਮਤਲਬ ਇਹ ਹੈ ਕਿ ਸਕ੍ਰਿਪਟ ਕਦੀ ਵੀ ਮਜ਼ਹਬ ਦੀ ਬੁਨਿਆਦ ਨਹੀਂ ਹੈਗਾ ਸੀ। ਉਹਨੂੰ ਇਹ ਡਿਵੀਜ਼ਨ ਜਿਹੜੀ ਹੈਗੀ ਹੈ ਅੰਗਰੇਜ਼ਾਂ ਨੇ ਕੀਤੀ, ਔਰ ਉਹਨਾਂ ਨੇ ਸਿਰਫ ਇੱਥੇ ਨਹੀਂ ਕੀਤੀ, ਉਹਨਾਂ ਨੇ ਹਰ ਜਗ੍ਹਾ ਕੀਤੀ। ਉਹਨਾਂ ਨੇ ਤਾਲੀਮ ਦੇ ਵਿੱਚ ਕੀਤੀ, ਖਾਲਸਾ ਕਾਲਜ, ਇਸਲਾਮੀਆ ਕਾਲਜ, ਸਨਾਤਨ ਧਰਮ, ਇਹ ਸਾਰਾ ਕੁਛ ਉਹਨਾਂ ਨੇ ਕੀਤਾ। ਹੁਣ ਗੱਲ ਇਹ ਹੈ ਕਿ ਅਸੀਂ ਹੁਣ 78 ਸਾਲਾਂ 'ਚ ਕੀ ਕੀਤਾ ਹੈਗਾ, ਅਸੀਂ ਡੀਕਨਸਟਰਕਟ ਨਹੀਂ ਕੀਤਾ, ਕਿਉਂਕਿ ਸਾਡੀ ਐਲੀਟ ਨੂੰ ਔਰ ਸਾਡੇ ਮਜ਼ਹਬੀ ਖਾਸ ਤੌਰ 'ਤੇ ਔਰ ਬਹੁਤ ਸਾਰੇ ਈਵਨ ਐਂਟੀ ਇੰਪੀਰੀਅਲਿਸਟ ਲੋਕਾਂ ਨੂੰ ਸੂਟ ਕਰਦਾ ਸੀ ਇਹੀ ਸਭ ਕੁਝ ਚੱਲਣਾ। ਪੰਜਾਬੀ ਦੇ ਖਿਲਾਫ ਮੈਂ ਤੁਹਾਨੂੰ ਦੱਸ ਸਕਦਾ ਕਿ ਸਾਡੇ ਤਰੱਕੀ ਪਸੰਦ, ਮੇਰਾ ਪੁਰਾਣੀ ਤੌਰ 'ਤੇ ਲੈਫਟ ਦਾ ਤਾਲੁਕ ਹੈ, ਤਰੱਕੀ ਪਸੰਦ ਅੱਜ ਕਿੰਨੇ ਹੀ ਲੋਕ ਹੈਗੇ ਸਨ ਜਿਹੜੇ ਪੰਜਾਬੀ ਦੇ ਖਿਲਾਫ ਜਿਹੜਾ ਹੈਗਾ ਸੁਬਾਹ ਸ਼ਾਮ ਤਕਰੀਰਾਂ ਕਰਦੇ ਸਨ। ਅਤੇ ਇਸ ਵਾਸਤੇ ਸਾਨੂੰ ਇਸ ਪੂਰੀ ਗੱਲ ਨੂੰ ਸਮਝਣਾ ਪਏਗਾ ਕਿ ਜ਼ਬਾਨ ਦੇ ਮੁਤੱਲਿਕ ਅਗਰ ਸਾਡਾ ਤਸੱਵਰ ਚੇਂਜ ਹੋ ਜਾਏ ਅਤੇ ਅਸੀਂ ਉਸ ਕਲੋਨੀਅਲ ਕੰਸਟਰਕਟ ਦੇ ਵਿੱਚੋਂ ਬਾਹਰ ਨਿਕਲਾਂਗੇ। ਔਰ ਇਹ ਗੱਲ ਠੀਕ ਹੈ, ਉਹ ਕਹਿੰਦੇ ਨੇ ਆਟਾ ਗੁੰਦੀ ਹਿਲਦੀ ਕਿਉਂ ਨਹੀਂ, ਬਈ ਉਹ ਆਟਾ ਗੁੰਨੇ ਕਿਤੇ ਹਿੱਲੇ ਹੀ ਨਾ, ਜ਼ਾਹਿਰ ਹੈ। ਹੁਣ ਗੱਲ ਹੈ ਕਿ ਤੁਸੀਂ ਨਹੀਂ ਲਾਣੀ ਤਾਂ ਤੁਹਾਡੇ ਕੋਲ 10 ਬਹਾਨੇ ਨੇ, ਕਿਉਂਕਿ ਤੁਸੀਂ ਨਹੀਂ ਲਾਣੀ, ਕਿਉਂਕਿ ਤੁਹਾਡੇ ਜ਼ਿਹਨਾਂ ਦੇ ਅੰਦਰ ਇਹ ਗੱਲ ਬੈਠੀ ਹੋਈ ਹੈ। ਔਰ ਖਾਸ ਤੌਰ 'ਤੇ 71 ਤੋਂ ਬਾਅਦ ਦਾ ਪਾਕਿਸਤਾਨ, ਮੈਂ ਪਾਕਿਸਤਾਨ ਦੀ ਉੱਧਰ ਵੀ ਗੱਲ ਕਰਾਂਗਾ, ਉੱਥੇ ਵੀ 47 ਤੋਂ ਬਾਅਦ ਜੋ ਕੁਛ ਪੰਜਾਬੀ ਨਾਲ ਹੋਇਆ ਹੈ ਔਰ ਜਿੰਨਾ ਸਿੱਖਾਂ ਦੇ ਨਾਲ ਵੀ ਹੋਇਆ, ਪੰਜਾਬ ਦੇ ਨਾਲ ਵੀ ਹੋਇਆ, ਕਦੀ ਉਹ ਹਰਿਆਣਾ ਪ੍ਰਾਂਟ ਬਣਾ ਦਿੰਦੇ ਸਨ, ਕਦੀ ਪੈਪਸੋ ਬਣਾ ਦਿੰਦੇ ਸਨ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਹੈਗਾ 66 ਦੇ ਵਿੱਚ 3 ਟੋਟੇ ਹੀ ਕਰਤੇ ਪੰਜਾਬ ਦੇ, ਅਤੇ ਪੰਜਾਬੀਆਂ ਦੇ ਨਾਲ ਉੱਥੇ ਵੀ ਮਤਲਬ ਮੇਰੀ ਹੁਣ ਕਿਤਾਬ ਵੀ ਆ ਜਾਏਗੀ ਥੋੜ੍ਹੀ ਦਿਨਾਂ ਤੱਕ। ਮੈਂ ਬੁਨਿਆਦੀ ਤੌਰ 'ਤੇ ਸਮਝਦਾ ਕਿ ਪੰਜਾਬੀਆਂ ਦੇ ਨਾਲ ਉੱਥੇ ਵੀ ਬਹੁਤ ਭੈੜਾ ਹੋਇਆ ਔਰ ਪੰਜਾਬੀਆਂ ਦੇ ਨਾਲ ਇੱਥੇ ਵੀ ਕੋਈ ਚੰਗਾ ਨਹੀਂ ਹੋਇਆ। ਖਾਸ ਤੌਰ 'ਤੇ 71 ਤੋਂ ਬਾਅਦ ਤੇ ਇਹਨਾਂ ਨੇ ਦੇਖੋ, ਇਹਨਾਂ ਨੂੰ ਪਤਾ ਸੀ ਕਿ 1951 ਦਾ 51 ਦਾ ਜਿਹੜਾ ਸੈਂਸਸ ਹੈ
ਪੰਜਾਬੀ ਹੈਗੇ ਨੇ 61.3%, 1961 ਦਾ ਹੈਗਾ 66.7%, 1972 ਦੇ ਸੈਂਸਸ ਦੇ ਵਿੱਚ ਜ਼ਬਾਨ ਦਾ ਸਵਾਲ ਹੀ ਨਹੀਂ ਪੁੱਛਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬੀ ਇੱਥੇ 75% ਹੈਗਾ, ਬਾਕੀ ਇਹ 25% ਹੀ ਨੇ ਸਾਰੇ। ਹੁਣ ਗੱਲ ਇਹ ਹੀ ਹੈ ਕਿ ਤੁਸੀਂ ਉਸ ਤੋਂ ਪਹਿਲੇ ਵੀ ਵੱਡੀ ਜ਼ਬਾਨ ਨੂੰ ਨਹੀਂ ਚੱਲਣ ਨਹੀਂ ਦਿੱਤਾ, ਉਸ ਤੋਂ ਬਾਅਦ ਵੀ ਵੱਡੀ ਜ਼ਬਾਨ ਨੂੰ ਨਹੀਂ ਚੱਲਣ ਦਿੱਤਾ। ਫਿਰ ਤੁਸੀਂ ਕੀ ਸੋਚਿਆ? ਤੁਸੀਂ ਸੋਚਿਆ ਹੁਣ ਟੋਟੇ ਕਰ ਦਿਓ, ਬੰਗਾਲੀ ਦੇ ਤਾਂ ਟੋਟੇ ਹੋ ਨਹੀਂ ਸਕਦੇ ਸਨ, ਤੁਸੀਂ ਪੰਜਾਬੀ ਦੇ ਟੋਟੇ ਕਰ ਦਿਓ। ਔਰ ਭੁੱਟੋ ਦੌਰ ਦੇ ਅੰਦਰ ਇਸ ਕੰਮ ਦੇ ਵਿੱਚ ਸਿੰਧੀ ਸਭ ਤੋਂ ਅੱਗੇ ਪੇਸ਼ ਹੈਗੇ ਸਨ, ਔਰ ਪੰਜਾਬੀ ਦੇ ਟੋਟੇ ਸ਼ੁਰੂ ਹੋਏ। ਪਹਿਲੀ ਕਾਨਫਰੰਸ 1975 'ਚ ਹੋਈ, ਰਸੂਲ ਬਖਸ਼ ਪਲੀਜੋ, ਜਿਨ੍ਹਾਂ ਨੂੰ ਅਸੀਂ ਬੜਾ ਚੁੱਕਦੇ ਰਹੇ ਹਾਂ। ਅਸੀਂ, ਸਾਡੇ ਵੀ ਤਾਂ ਹਮਾਕਤਾਂ ਦੀ ਬੜੀ ਤਰੀਕ ਹੈਗੀ ਹੈ ਨਾ, ਕਿ ਜਿਨ੍ਹਾਂ ਨੂੰ ਚੁੱਕਦੇ ਨੇ ਉਹਨਾਂ ਸਾਰਿਆਂ ਨੇ ਹੀ ਪਹਿਲੇ ਦਿਨ ਤੋਂ ਸੋਚ ਲਿਆ, ਔਰ ਉਹਦੇ ਪਿੱਛੇ ਇੱਕ ਪੋਲੀਟੀਕਲ ਮਫਾਦ ਹੈ। ਉਹ ਇਹ ਹੈਗਾ ਕਿ ਪੰਜਾਬ ਤੋਂ ਬਹੁਤ ਜ਼ਿਆਦਾ ਕੌਮੀ ਅਸੈਂਬਲੀ ਦੇ ਮੈਂਬਰ ਆਉਂਦੇ ਨੇ, ਇਹ ਟੁੱਟੇਗਾ ਤਾਂ ਜਮਹੂਰੀਅਤ ਮਜ਼ਬੂਤ, ਯਾਨੀ ਇਸ ਬਈ ਅਮਰੀਕਾ ਦੀ 6 ਰਿਆਸਤਾਂ, ਅਮਰੀਕਾ ਦਾ ਪੂਰਾ ਇਲੈਕਸ਼ਨ ਜਿਹੜਾ ਸਪਾਂਸਰ ਕਰਦੀਆਂ ਨੇ। ਇਹ ਜਿਹੜੇ ਕਨਸੈਪਟ ਹੁੰਦੇ ਨੇ ਬੁਨਿਆਦੀ ਤੌਰ 'ਤੇ, ਇਹ ਫਿਰ ਅੱਗੇ ਚੱਲਦੇ ਨੇ। ਹੁਣ ਉਹਨਾਂ ਨੇ ਇੰਨਾ ਇਹਦੇ 'ਚ ਫਸਾਡ ਬਣਾਤਾ ਹੈ, ਕੋਈ ਇੰਨੇ ਸਾਰੇ ਲਹਿਜੇ ਬਣਾਤੇ ਨੇ ਤਾਂ ਕਿ ਕਿਸੇ ਤਰ੍ਹਾਂ ਪੰਜਾਬੀ ਦੀ ਗੱਲ ਹੋਵੇ ਹੀ ਨਾ। ਲੇਕਿਨ ਅਸੀਂ ਫਿਰ ਵੀ ਕਹਿੰਦੇ ਲਾਓ ਤੁਸੀਂ ਪੰਜਾਬੀ, ਜਿਹੜਾ ਤੁਸੀਂ ਲਹਿਜਾ ਰੱਖਣਾ ਰੱਖੋ, ਉਹ ਜਦੋਂ ਬੋਲੇਗਾ ਤਾਂ ਆਪੇ ਹੀ ਪਤਾ ਚੱਲ ਜਾਏਗਾ ਕਿ ਉਹ ਕੀ ਹੈਗਾ। ਗੱਲ ਹੈ ਕਿ ਉੱਥੇ ਵੀ ਨਹੀਂ ਆਉਂਦੇ ਹੈਗੇ, ਐਲਾਨ ਕੀਤੇ ਨੇ, ਕਰ ਲੈਣ, ਲਾ ਦੇਣ ਪੰਜਾਬੀ। ਮੈਂ ਕਹਿੰਦਾ ਅੱਜ ਲਾ ਦੇਣ, ਅਸੀਂ ਕਹਾਂਗੇ ਠੀਕ ਹੈ, ਬਾਕੀ ਸਾਡੀ ਲੜਾਈ ਜਾਰੀ ਰਹੇਗੀ, ਕਿਉਂਕਿ ਜਿੰਨੇ ਵੀ ਪੰਜਾਬੀ ਦੇ ਟੋਟੇ ਕੀਤੇ ਗਏ ਨੇ ਔਰ ਜਿਨ੍ਹਾਂ ਨੇ ਕੀਤੇ ਨੇ, ਔਰ ਇਹਦੇ ਵਿੱਚ ਸਾਡੇ ਸਿੰਧੀ, ਬਲੋਚ, ਪਖਤੂਨ ਤੇ ਸ਼ਾਮਲ ਨੇ, ਆਪਣੇ ਪੰਜਾਬੀ ਵੀ ਸ਼ਾਮਲ ਹੈਗੇ ਨੇ। ਮੈਂ ਤੁਹਾਨੂੰ ਇੱਕ ਮਤਲਬ ਦੇਖੋ, ਇਹ 47 ਦੇ ਵਿੱਚ ਵੀ ਪੰਜਾਬ ਦੇ ਨਾਲ ਇਹ ਹੋਇਆ, ਜਿਹਨੂੰ ਮੈਂ ਕਹਿੰਦਾ ਹੀ ਪੰਜਾਬ ਦੀ ਵੰਡ ਹੈ। ਬਿਲਕੁਲ ਉਹਨੂੰ ਇੰਡੀਆ ਦੀ ਵੰਡ ਕਹਿਣਾ ਇੱਕ ਫਰਾਡ ਹੈਗਾ ਬਹੁਤ ਵੱਡਾ, ਉਹ ਹੈ ਹੀ ਪੰਜਾਬ ਦੀ ਵੰਡ। 80% ਕੈਜੂਅਲਟੀਜ਼ ਪੰਜਾਬ ਵਿੱਚ ਹੋਈਆਂ ਸਨ। ਲੇਕਿਨ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ। ਅੱਜ ਪੰਜਾਬ ਦਾ ਨਾਂ ਲੈਣ ਵਾਲਾ ਉਹ ਜਿਹੜਾ ਡਾਕਟਰ ਇਸ਼ਤਿਆਕ ਅਹਿਮਦ ਹੈ, ਤੁਸੀਂ ਦੇਖੋ ਕਹਿੰਦਾ ਕਿ ਪੰਜਾਬ ਦੇ ਟੋਟੇ ਕਰ ਦਿਓ ਇਸ ਵਾਸਤੇ। ਔਰ ਦਲੀਲ ਕੀ ਦੇ ਰਿਹਾ ਹੈ? ਦਲੀਲ ਇਹ ਦੇ ਰਿਹਾ, ਉਹਨੇ ਪੰਜਾਬ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੈ ਕਾਂਗਰਸੀ ਥੀਸਿਸ ਦੇ ਪੂਰਾ, ਲੇਕਿਨ ਸਾਡੇ ਇੱਥੇ ਲੋਕ ਪੜ੍ਹਦੇ ਪੁੜਦੇ ਦੇ ਹੈਗੇ ਨਹੀਂ। ਉਸ ਕਿਤਾਬ ਦੇ ਅੰਦਰ ਉਹ ਆਪਣਾ ਦੇ ਸ਼ੁਰੂ 'ਚ ਹੀ ਉਹਨੇ ਕਿਹਾ ਕਿ ਪੰਜਾਬ ਇਸ ਵਾਸਤੇ ਟੁੱਟਿਆ ਸੀ ਕਿਉਂਕਿ ਕਾਂਗਰਸ ਜਿਹੜੀ ਹੈਗੀ ਹੈ ਉਹਨੂੰ ਇੰਡੀਆ ਜਦੋਂ ਤੁਸੀਂ ਤੋੜੋਗੇ ਤਾਂ ਅਸੀਂ ਪੰਜਾਬ ਤੋੜਾਂਗੇ। ਇਹ ਦਲੀਲ ਦੇ ਤੌਰ 'ਤੇ ਦਿੱਤਾ, ਤੁਹਾਡੀ ਮੈਂ ਬੰਦ ਕਰ ਦੇਣਾ। ਹੁਣ ਗੱਲ ਇਹ ਹੈਗੀ ਹੈ ਕਿ ਜਿਹੜਾ ਬੰਦਾ ਇਹ ਕਹਿੰਦਾ ਹੈ, ਔਰ ਫਿਰ ਉਹਨੇ ਕਿਹਾ ਪਰਸੋਂ ਤੋਂ ਉਹਦਾ ਕਲਿੱਪ ਚੱਲ ਰਿਹਾ ਕਿ ਜਨਾਬ ਉਹ ਕਹਿ ਰਹੇ ਕਿ ਪੰਜਾਬ ਦੇ ਟੋਟੇ ਕਰ ਦੇਣੇ ਚਾਹੀਦੇ ਨੇ ਕਿਉਂਕਿ ਪੰਜਾਬ ਤੋਂ ਕੌਮੀ ਅਸੈਂਬਲੀ ਦੇ ਮੈਂਬਰ ਬਹੁਤ ਆਉਂਦੇ ਨੇ। ਤੋ ਸਾਨੂੰ ਇਹਦਾ ਇੱਕ ਲਿੰਗੁਇਸਟਿਕ ਪਹਿਲੂ ਹੈਗਾ, ਇੱਕ ਪੋਲੀਟੀਕਲ ਪਹਿਲੂ ਹੈ, ਔਰ ਪੋਲੀਟੀਕਲ ਪਹਿਲੂ ਜ਼ਿਆਦਾ ਅਹਿਮ ਹੈ। ਔਰ ਪਾਕਿਸਤਾਨ ਦੇ ਵਿੱਚ ਸਵਾਏ ਮੇਜਰ ਇਸਹਾਕ ਦੇ ਕਿਸੇ ਪੰਜਾਬ ਦੇ ਤਰੱਕੀ ਪਸੰਦ ਨੇ ਪੰਜਾਬੀ ਦੀ ਗੱਲ ਨਹੀਂ ਕੀਤੀ। ਉਸ ਮੇਜਰ ਇਸਹਾਕ ਇਕੱਲਾ ਬੰਦਾ ਸੀ ਜਿਹਨੇ ਪਹਿਲੇ ਕਿਹਾ ਕਿ ਜਨਾਬ ਹੈ ਇੱਕ ਪੋਲੀਟੀਕਲ ਮਸਲਾ ਹੈ। ਇੰਡੀਆ ਦੇ ਅੰਦਰ ਵੀ ਮਸਲਾ ਹੈ ਪੋਲੀਟੀਕਲ ਹੈ। ਉੱਥੇ ਵੀ ਪਹਿਲੇ ਉਹਨਾਂ ਨੂੰ ਕਿਹਾ ਕਿ ਹਿੰਦੀ ਬਣੋ, ਉਹ ਜਿਹੜੇ ਹਰਿਆਣੇ ਵਾਲੇ ਹੈਗੇ ਸਨ, ਔਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਤੁਹਾਡੀ ਜ਼ਬਾਨ ਹਰਿਆਣਵੀ ਹੈ ਪੰਜਾਬੀ। ਔਰ ਫਿਰ ਜੰਮੂ ਦੇ ਵਿੱਚ ਕੀ ਕੀਤਾ ਕਿ ਜੰਮੂ ਦੇ ਵਿੱਚ ਜਿਹਦੇ ਨਹਿਰੂ ਦਾ ਖਤ ਮੌਜੂਦ ਹੈ ਮਾਊਂਟ ਬੈਟਨ ਦੇ ਨਾਂ, ਜਿਹਨੇ ਕਿਹਾ ਜੰਮੂ 'ਚ 61% ਜਿਹੜਾ ਹੈਗਾ ਉਹ ਪੰਜਾਬੀ ਹੈਗੇ ਨੇ ਮੁਸਲਮਾਨ, ਔਰ ਉੱਥੇ 80% ਪੰਜਾਬੀ ਬੋਲੀ ਜਾਂਦੀ ਹੈ। ਉਹਨਾਂ ਦੀ ਜ਼ਬਾਨ ਨੂੰ ਡੋਗਰੀ ਕੀਤਾ ਔਰ ਅੱਜ ਉੱਥੇ ਮੁਸਲਮਾਨ 7% ਹੈਗੇ ਨੇ। ਤੇ ਇਹ ਸਾਰੀ ਪੋਲੀਟੀਕਲ ਗੇਮ ਦੇ ਨਾਲ ਜੁੜੀ ਗੱਲ ਹੈਗੀ ਹੈ, ਐਸੇ ਵਾਸਤੇ ਨਹੀਂ ਲੱਗੀ ਪੰਜਾਬੀ। ਬਿਲਕੁਲ ਗੱਲਾਂ ਇੰਨੀਆਂ ਸਾਦੀਆਂ ਨਹੀਂ ਹੁੰਦੀਆਂ, ਸਾਰੀਆਂ ਗੱਲਾਂ ਹੀ ਪੋਲੀਟੀਕਲ ਹੁੰਦੀਆਂ ਨੇ। ਤੇ ਜ਼ੁਬਾਨ ਦਾ ਮਸਲਾ ਤੇ ਫਿਰ ਬੜਾ ਸੈਂਸਿਟਿਵ ਹੈ। ਇਹਦੇ ਬਾਰੇ ਟੂਟੂ ਜੀ ਨੇ ਕਿਹਾ ਕਿ ਰਵੱਈਆ ਬਦਲਣ ਦੀ ਲੋੜ ਹੈ, ਲੁਕਾਈ ਨੂੰ ਵੀ ਜ਼ਰਾ ਗੌਰ ਕਰਨਾ ਚਾਹੀਦਾ ਤੇ ਚੀਜ਼ਾਂ ਨੂੰ ਡੀਕਨਸਟਰਕਟ ਕਰਨਾ ਸਿੱਖੋ। ਇਹ ਲੁਕਾਈ ਅੱਗੇ ਵੀ ਬੇਨਤੀ ਹੈ ਤੇ ਸਰਕਾਰਾਂ ਅੱਗੇ ਵੀ। ਮੈਂ ਚਾਹਾਂਗੀ ਕਿ ਆਡੀਅנס ਵਿੱਚੋਂ ਅਗਰ ਅਸੀਂ ਕੋਈ 1-2 ਸਵਾਲ ਲੈਣਾ ਚਾਹਾਂਗੇ, ਤੁਸੀਂ ਸਾਡੇ ਪੈਨਲਿਸਟ ਦੇ ਨਾਲ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੇ ਪਲੀਜ਼ ਸਵਾਲ ਕਰ ਸਕਦੇ ਹੋ। ਮਾਈਕ ਅੱਛਾ, ਮੈਂ ਇੱਕ ਹੀ ਗੱਲ ਕਹਾਂਗਾ ਕਿ ਮੈਂ ਜੰਮਿਆ ਤਾਂ ਅੰਮ੍ਰਿਤਸਰ, ਪਰ ਵੱਡਾ ਹੋਇਆ ਮਲੇਸ਼ੀਆ 'ਚ। ਮਲੇਸ਼ੀਆ 'ਚ ਕੋਈ ਓਫੀਸ਼ੀਅਲ ਪੰਜਾਬੀ ਨਹੀਂ ਸੀ ਹੁੰਦੀ, ਸਬਜੈਕਟ ਨਹੀਂ। ਅਤੇ ਮੇਰੇ ਬੀਬੀ ਜੀ ਇੰਨੇ ਸਨ ਕਿ ਉਹਨਾਂ ਨੇ ਕਿਹਾ ਜੋਗਿੰਦਰ ਤੂੰ ਕੋਈ ਵੀ ਬੋਲੀ ਬੋਲਣੀ, ਕਿਉਂਕਿ ਬੋਲੀ ਹੈ ਕਮਿਊਨੀਕੇਸ਼ਨ। ਇੱਕ ਬੰਦੇ ਨੇ ਦੂਜੇ ਨੂੰ ਕੀ ਕਹਿਣਾ, ਕਹਿੰਦਾ ਕੋਈ ਵੀ ਬੋਲੀ ਬੋਲ, ਪਰ ਪਹਿਲਾਂ ਤੂੰ ਪੰਜਾਬੀ ਸਿੱਖਣੀ ਹੈ ਅਤੇ ਸਾਰੀ ਉਮਰ ਪੰਜਾਬੀ ਸਿੱਖਣੀ ਹੈ। ਅਤੇ ਉਹਨਾਂ ਨੇ ਮੈਨੂੰ ਲਿਖਣਾ ਸਿਖਾਇਆ ਅਤੇ ਹੁਣ ਮੈਂ 75 ਸਾਲਾਂ ਦਾ ਮੈਂ ਉਹੀ ਹਾਂ। ਕਿਸੇ ਗੌਰਮੈਂਟ ਦੀ ਸਹਾਇਤਾ ਦੀ ਲੋੜ ਨਹੀਂ। ਜੇ ਘਰੋਂ ਲਹਿਰ ਚੱਲੇ ਤਾਂ ਤੁਸੀਂ ਕਰ ਸਕਦੇ ਹੋ। ਗੌਰਮੈਂਟ ਕੁਝ ਵੀ ਕਹਿੰਦੀ ਰਹੇ।
ਘਰੋਂ ਤੁਸੀਂ ਪੰਜਾਬੀ ਸਿੱਖੋ ਤੇ ਸਾਰੀ ਉਮਰ ਤੁਸੀਂ ਵਰਤ ਸਕਦੇ ਹੋ। ਜੀ ਕੋਈ ਮੇਰਾ ਸਵਾਲ? ਨਾਮ ਜੀ ਜ਼ਕਰੀਆ ਸਈਦ ਲੁਧਿਆਣਵੀ ਹੈ। ਮੇਰਾ ਫੈਮਿਲੀ ਲੁਧਿਆਣਾ ਤੋਂ ਇੱਥੇ ਸ਼ਿਫਟ ਹੋਈ ਸੀ। ਮੇਰਾ ਸਵਾਲ ਇਹ ਹੈ ਕਿ ਜਿਹੜੀ ਗੱਲ ਦੇ ਬਾਰੇ 'ਚ ਅਸੀਂ ਵੀ ਕੋਈ ਲਿਖਦੇ ਪੜ੍ਹਦੇ ਸੁਣਦੇ ਰਹਿੰਦੇ ਹਾਂ, ਮੁਸਲਮਾਨਾਂ ਦੇ ਜਿੰਨੇ ਵੀ ਪ੍ਰੋਮੀਨੈਂਟ ਮਸਾਲਕ ਨੇ ਕਲੋਨੀਅਲ ਦੌਰ ਦੇ ਵਿੱਚ ਜਾਂ ਪਿਛਲੇ 200 ਸਾਲ 'ਚ ਅਗਰ ਗੌਰ ਕਰੀਏ ਤੇ ਸਾਰਿਆਂ ਦਾ ਜਿਹੜਾ ਹੈੱਡਕੁਆਟਰ ਹੈ ਉਹ ਰੀਜਨਲ ਤੋਂ ਉਰਦੂ ਵਾਲੇ ਪਾਸੇ ਸ਼ਿਫਟ ਹੋਇਆ। ਜੀ ਸਵਾਲ ਜ਼ਰਾ ਮੁਖਤਸਰ ਕਰ ਲਓ। ਜਿਹੜਾ ਮੁਸਲਮਾਨਾਂ ਦੇ ਸੈਕਟ ਜਿੰਨੇ ਵੀ ਪ੍ਰੋਮੀਨੈਂਟ ਸੈਕਟ ਨੇ 4-5, ਉਹਨਾਂ ਸਾਰਿਆਂ ਦਾ ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਜਾਂ ਤਬਲੀਗ ਜਾਂ ਲੈਂਗੁਏਜ ਹੈ ਉਹ ਉਰਦੂ ਹੈ। ਔਰ ਇਹ ਗੁਜ਼ਸ਼ਤਾ 200 ਸਾਲ ਦੇ ਵਿੱਚ ਜਿੰਨੇ ਵੀ ਐਜੂਕੇਸ਼ਨ ਹੈ ਰਿਲੀਜੀਅਸ ਉਹ ਵੀ ਉਰਦੂ 'ਚ ਸ਼ਿਫਟ ਹੋਈ। ਇਹਦਾ ਬਹੁਤ ਜ਼ਿਆਦਾ ਅਸਰ ਪਿਆ। ਇਸ ਹਵਾਲੇ ਨਾਲ ਕੋਈ ਗੱਲ ਨਹੀਂ ਹੁੰਦੀ ਇਹਦੇ ਤੇ ਜ਼ਰਾ ਰੋਸ਼ਨੀ ਪਾਓ। ਤੁਹਾਡਾ ਸਵਾਲ ਕਿਹਨਾਂ ਨਾਲ ਹੈ? ਦੇਖੋ ਗੱਲ ਇਹ ਹੈਗੀ ਹੈ ਕਿ ਇਹ ਹਕੀਕਤ ਹੈ ਕਿ ਜਦੋਂ ਅੰਗਰੇਜ਼ਾਂ ਨੇ ਇਹ ਲਾਈ ਹੈ ਨਾ ਉਰਦੂ ਇੱਥੇ, ਤੇ ਸਾਰਿਆਂ ਨੇ ਉਹਦੇ ਤੇ ਅਮਲ ਕੀਤਾ ਹੈ। ਮੈਂ ਤਾਂ ਅਸੀਂ ਤਾਂ ਕਹਿ ਰਹੇ ਕਿ ਜਿਹੜੇ ਐਂਟੀ ਇੰਪੀਰੀਅਲਿਸਟ ਨੇ ਉਹਨਾਂ ਦਾ ਲਿਟਰੇਚਰ, ਗਦਰ ਪਾਰਟੀ ਦਾ ਲਿਟਰੇਚਰ ਦੇਖੋ ਉਰਦੂ 'ਚ ਆ ਰਿਹਾ। ਮਤਲਬ ਇਹ ਹੈਗਾ ਕਿ ਤੁਸੀਂ ਲਿਟਰੇਚਰ ਦੇਖੋ ਨਾ ਕਿ ਜਿਹੜੇ ਸਾਰੇ ਲਿਟਰੇਚਰ ਹੈਗੇ ਨੇ, ਇਸ ਵਾਸਤੇ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਸਿਰਫ ਅੰਗਰੇਜ਼ ਨਹੀਂ, ਅੰਗਰੇਜ਼ ਮੁਖਾਲਫ ਵੀ ਉਸੇ ਅੰਗਰੇਜ਼ੀ ਕਲੋਨੀਅਲ ਪਾਲਿਸੀ, ਲੈਂਗੁਏਜ ਪਾਲਿਸੀ ਦੇ ਤੇ ਚੱਲ ਰਹੇ। ਜੀ ਜ਼ਰਾ ਸਵਾਲ ਟੂ ਦੀ ਪੁਆਇੰਟ ਜ਼ਰਾ ਮੁਖਤਸਰ, ਸਾਡਾ ਵੇਲਾ ਮੁੱਕ ਗਿਆ। ਸ਼ਾਨ ਵਿਰਕ ਮੇਰਾ ਨਾਂ ਹੈ ਜੀ। ਟੂਟੂ ਸਾਹਿਬ ਨਾਲ ਮੇਰਾ ਸਵਾਲ ਹੈ ਕਿ ਜਿਹੜਾ ਇਹ ਆਪਣਾ ਸਾਡਾ ਜਿਵੇਂ ਉਰਦੂ ਦੀ ਮੈਂ ਖੜਾ ਹੋ ਜਾਣਾ। ਹਾਂ ਮੈਂ ਖੜਾ। ਅੱਛਾ, ਮੇਰਾ ਸਵਾਲ ਇਹ ਸੀ ਕਿ ਜਿਵੇਂ ਸਾਡੇ ਪਾਕਿਸਤਾਨ 'ਚ ਇੱਕ ਰਾਬਤੇ ਦੀ ਜ਼ੁਬਾਨ ਉਰਦੂ ਹੈ ਕਿ ਸਾਰੇ ਜਿਹੜੇ ਨਾ ਅਸੀਂ ਸੂਬੇ ਜਿਹੜੇ ਨਾ ਉਹਦੇ 'ਚ ਅਸੀਂ ਇੱਕ ਦੂਜੇ ਨੂੰ ਸਮਝ ਲੈਂਦੇ ਹਾਂ। ਇੰਜ ਸਾਡੇ ਜਿਵੇਂ ਪੰਜਾਬੀ ਅਦਬ ਦੇ ਵਿੱਚ ਪੰਜਾਬੀ ਅਦਬ ਤੇ ਜਿੰਨਾ ਕੰਮ ਹੋਇਆ ਹੈ ਉਹ ਕਿਹੜੇ ਲਹਿਜੇ 'ਚ ਕੰਮ ਹੋਇਆ ਹੈ? ਦੇਖੋ ਵੈਸੇ ਤੇ ਮੈਂ ਇਹ ਅਵਾਮੀ ਨੈਸ਼ਨਲ ਪਾਰਟੀ ਜੁਆਇਨ ਕੀਤੀ। ਉਸ ਤੋਂ ਪਹਿਲੇ ਮੈਂ ਕਿਤਾਬਾਂ ਦਾ ਕੰਮ ਕਰ ਰਿਹਾ ਹਾਂ। ਮੈਂ ਪੂਰੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ 'ਚ ਗਿਆ। ਮੈਨੂੰ ਇੱਕ ਜਗ੍ਹਾ ਐਸੀ ਨਹੀਂ ਮਿਲੀ ਜਿੱਥੇ ਮੈਂ ਪੰਜਾਬੀ ਬੋਲਾਂ ਔਰ ਤਰਜਮਾ ਕਰਨਾ ਪਏ। ਬਲੋਚਿਸਤਾਨ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ, ਤੁਰਬਤ ਤੱਕ ਮੈਂ ਗਿਆ। ਔਰ ਮੈਂ ਤੁਹਾਨੂੰ ਬਿਲਕੁਲ ਸਹੀ ਦੱਸ ਰਿਹਾ ਕਿ ਅਗਰ ਕੋਈ ਲੈਂਗਵਾ ਫਰਾਂਕਾ ਇਸ ਮੁਲਕ ਵਿੱਚ ਵੈਸਟ ਪਾਕਿਸਤਾਨ ਦੇ ਵਿੱਚ ਹੈਗੀ ਸੀ, ਲੈਂਗਵਾ ਫਰਾਂਕਾ, ਉਹ ਪੰਜਾਬੀ ਹੈਗੀ। ਇਸ ਨੂੰ ਪਹਿਲੇ ਦਿਨ ਤੋਂ ਇਨਕਾਰ ਕੀਤਾ ਗਿਆ। ਬੰਗਾਲੀ ਤੋਂ ਵੱਖਰਾ ਇਨਕਾਰ ਕੀਤਾ ਗਿਆ, ਉਹ ਵੀ ਪੋਲੀਟੀਕਲ ਸੀ। ਕਦੀ ਮਾਨੇ ਯੂਨਿਟ ਬਣਾਓ, ਫਲਾਂ ਬਣਾਓ, ਕੀ ਸੀ ਉਹ ਯਾਰ, ਉਹਨੇ ਬੰਦੇ ਹੀ ਆ ਜਾਣੇ ਨਾ, ਕੀ ਹੋਣਾ ਸੀ। ਪਹਿਲੇ ਦਿਨ ਤੋਂ ਇਨਕਾਰ ਕੀਤਾ ਗਿਆ। ਇਸੇ ਤਰ੍ਹਾਂ ਇੱਥੇ ਵੀ ਤੇ ਲੈਂਗਵਾ ਫਰਾਂਕਾ ਅੱਜ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਹੈਗੀ ਨਾ ਉਹ ਪੰਜਾਬੀ ਹੈਗੀ, ਉਰਦੂ ਨਹੀਂ ਹੈਗੀ। ਉਰਦੂ ਤੋਂ ਜ਼ਿਆਦਾ ਪੰਜਾਬੀ ਅੱਜ ਵੀ ਸਮਝ ਆਉਂਦੀ ਹੈ ਲੋਕਾਂ ਨੂੰ। ਸਾਡੇ ਤੇ ਅੱਧੇ ਤੋਂ ਜ਼ਿਆਦਾ ਲਫ਼ਜ਼ ਸਿੰਧੀ ਦੇ ਵਿੱਚ ਹੈਗੇ ਨੇ, ਉਂਝ ਕਾਮਨ ਲਫ਼ਜ਼। ਮਤਲਬ ਇਸ ਵਾਸਤੇ ਇਹ ਗੱਲ ਜਿਹੜੀ ਇੱਕ ਮਿਸਕਨਸੈਪਸ਼ਨ ਫੈਲਾਈ ਗਈ ਉਰਦੂ ਰਾਬਤੇ ਕੀ ਜ਼ਬਾਨ, ਰਾਬਤੇ ਬੰਗਾਲੀਆਂ ਦੇ ਨਾਲ ਉਹ ਹੋਏਗਾ ਸੀ। ਲੇਕਿਨ ਮਸਲਾ ਇਹ ਹੈ ਕਿ ਅਸੀਂ ਸਾਡੇ ਕੋਲ ਵਕਤ ਬਹੁਤ ਘੱਟ ਹੈ, ਸਾਡਾ ਸੈਸ਼ਨ ਦਾ ਵਕਤ ਮੁੱਕ ਚੁੱਕਿਆ ਹੈ। ਸਭ ਸਵਾਲ ਇਹ ਸੀ ਕਿ ਜਿਵੇਂ ਸਾਡੇ ਕਾਫੀ ਲਹਿਜੇ ਨੇ, ਜਿਵੇਂ 34 38 ਸਾਡੇ ਲਹਿਜੇ ਨੇ, ਠੀਕ ਹੈ ਜੀ। ਤੇ ਮੈਂ ਕਿਹਾ ਯਾਨੀ ਜਿਹੜਾ ਪੰਜਾਬੀ ਅਦਬ ਤੇ ਜਿੰਨਾ ਕੰਮ ਹੋਇਆ ਹੈ ਉਹ ਕਿਹੜੇ ਲਹਿਜੇ 'ਚ ਕੰਮ ਹੋਇਆ? ਮੈਂ ਸਿਰਫ ਇਹਨਾਂ ਕੋ ਸਵਾਲ ਸੀ ਮੇਰਾ। ਜੀ ਜ਼ਰੂਰ ਜਿਹੜੀਆਂ ਵੀ ਹੁੰਦੀਆਂ ਨਾ ਉਹਨਾਂ 'ਚ ਦਰਜਨਾਂ ਨਹੀਂ ਸੈਂਕੜੇ ਲਹਿਜੇ ਹੁੰਦੇ ਨੇ। ਅਸੀਂ ਅਰਬੀ ਦੀ ਮਿਸਾਲ ਲੈਂਦੇ ਹਾਂ ਨਾ, ਮਿਸਰ ਦੀ ਅਰਬੀ ਹੋ ਰਹੇ, ਸਾਊਦੀ ਅਰਬ ਦੀ ਅਰਬੀ ਹੋ ਰਹੇ, ਹੋਰ ਕਈ ਮੁਲਕਾਂ ਦੀ ਅਰਬੀ ਹੋ ਰਹੇ। ਤੇ ਉਹਦੇ 'ਚ ਮਸਲਾ ਇਹ ਵੇ ਕਿ ਮਿਸਰ ਦੀ ਜਿਹੜੀ ਅਰਬੀ ਹੈ, ਮਿਸਰ ਦੇ ਲੋਕ ਆਪਣੀ ਅਰਬੀ 'ਚ ਗੱਲ ਕਰਦੇ ਨੇ। ਪਿੱਛੇ ਜਿਹੀ ਖਬਰ ਆਈ ਸੀ ਕਿ ਮਿਸਰੀ ਜ਼ਾਹਿਰ TV ਸ਼ੀਵੀ 'ਚ ਅੱਗੇ ਨੇ ਫਿਲਮਾਂ 'ਚ। ਸਾਊਦੀ ਅਰਬ ਦੇ ਮੌਜੂ 'ਤੇ ਉਹਦੇ ਮਾਹੌਲ ਵਿੱਚ ਫਿਲਮ ਬਣੀ ਸੀ ਤੇ ਮਿਸਰੀ ਅਦਾਕਾਰਾਂ ਨੂੰ ਸਾਊਦੀ ਅਰਬੀ ਸਿੱਖਣੀ ਪਈ ਸੀ। ਦੋਵੇਂ ਮੁਲਕ ਅਰਬੀ ਹੋਣ ਦੇ ਦਾਅਵੇਦਾਰ ਨੇ। ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਜਿਹਨੇ ਲਿਖਿਆ, ਜੇ ਉਹ ਪੰਜਾਬੀ ਓਨ ਕਰਦਾ ਤੇ ਉਹ ਪੰਜਾਬੀ ਹੈ, ਭਾਵੇਂ ਲਹਿੰਦੀ ਹੋਵੇ, ਭਾਵੇਂ ਮੁਲਤਾਨੀ ਹੋਵੇ, ਭਾਵੇਂ ਪਿੰਡੀ ਦੀ ਹੋਵੇ, ਉਹ ਸਾਰੀ ਪੰਜਾਬੀ ਹੈ। ਤੇ ਸਾਰੇ ਲਹਿਜੇ 'ਚ ਲਿਖਿਆ ਗਿਆ। ਚੂँਕਿ ਸਹਾਫਤ ਦੀ ਜ਼ੁਬਾਨ ਮਾਝੀ ਹੈ, ਲਾਹੌਰ ਅੰਮ੍ਰਿਤਸਰ ਦੇ ਸਹਾਫਤ ਪਹਿਲੇ ਆ ਗਈ ਸੀ ਪੰਜਾਬੀ ਦੀ, ਤੇ ਉਹ ਜ਼ਿਆਦਾਤਰ ਜਿਹੜਾ ਉਹ ਮਾਝੀ ਵਿੱਚ ਹੈ। ਬਾਕੀ ਵੀ ਅਸੀਂ ਸਾਰੇ ਓਨ ਕਰਨੇ ਆ, ਜੋ ਵੀ ਲਿਖਿਆ ਗਿਆ ਪੰਜਾਬੀ 'ਚ ਉਹ ਪੰਜਾਬੀ, ਭਾਵੇਂ ਕਿਸੇ ਵੀ ਲਹਿਜੇ ਵਿੱਚ। ਅੱਛਾ, ਇਹ ਜਿਹੜੀ ਗੱਲ ਹੈ ਨਾ ਇਹਨਾਂ ਨੇ ਕਹੀ ਕਿ ਜਿਹੜੇ ਪੰਜਾਬ ਦੇ ਫਿਰਕੇ ਨੇ ਬਹੁਤ ਸਾਰੇ, ਜਿਹੜੇ ਇਹਨਾਂ ਫਿਰਕਿਆਂ ਦੀ ਜ਼ਬਾਨ ਜਿਹੜੀ ਹੈ ਉਹ ਉਰਦੂ ਹੈ। ਉੱਥੋਂ ਆਏ ਸੀ ਜਿਨ੍ਹਾਂ ਦੇ ਘੜੇ ਨੇ, ਦਿਓਬੰਦ ਹੋ ਗਿਆ, ਵਗੈਰਾ ਵਗੈਰਾ, ਹੋਰ ਜਿੰਨੇ ਵੀ ਨੇ। ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ ਆਪਣੀ ਹੈ ਨਾ ਪਛਾਣ, ਉਹ ਸਾਡੇ ਸੂਫੀ ਬਾਬੇ ਨੇ ਜਿਹੜੇ ਮੁਸਲਮਾਨ ਸਨ, ਬਾਬਾ ਫਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖਸ਼ ਤੱਕ। ਔਰ ਇਹਨਾਂ ਨੇ ਕਿਉਂ ਨਹੀਂ, ਬਾਬਾ ਫਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖਸ਼ ਤੱਕ ਮੈਂ ਕਹਿ ਰਿਹਾ, ਸਾਰੇ ਆ ਜਾਂਦੇ ਨੇ ਇਹਦੇ 'ਚ ਨਾ। ਇਹਨਾਂ ਨੇ ਕਿਉਂ ਨਹੀਂ ਇਹ ਗੱਲ, ਇਹ ਸਵਾਲ ਉਹਨਾਂ ਨੂੰ ਕਿਉਂ ਨਹੀਂ ਆਇਆ? ਸਵਾਲ ਇਹ ਸਵਾਲ ਹੁਣ ਹੀ ਪੈਦਾ ਹੋਇਆ ਸਾਰਾ।
ਕਿ ਜੀ ਇਹ ਫਿਰਕੇ ਜਿਹੜੇ ਆ ਦਿਓਬੰਦੀ ਹੈ, ਵਹਾਬੀ ਹੈ, ਅਹਿਲ ਹਦੀਸ ਹੈ, ਇਹ ਸ਼ੀਆ ਜੋ ਵੀ ਹੈ ਨੇ, ਇਹਨਾਂ ਨੂੰ ਚੁੱਕੇ ਇਹਨਾਂ ਨੂੰ ਬਕਾਇਦਾ ਇਸ ਪਾਸੇ ਲਾਇਆ ਗਿਆ ਸੀ। ਇਹ ਗੱਲ ਬਾਬਾ ਫਰੀਦ ਨੂੰ ਸਮਝ ਨਹੀਂ ਸੀ ਹੈਗੀ। ਇਹ ਗੱਲ ਕੱਲ ਮੀਆਂ ਮੁਹੰਮਦ ਬਖਸ਼ ਹੋਏ ਨੇ, ਉਹਨਾਂ ਨੇ ਕਿਤਾਬ ਲਿਖੀ ਹੈ ਦਾਤੁਲ ਮੁਸਲਮੀਨ, ਦਾ ਨਾਂ ਰੱਦੇ ਵਾਬੀਤ ਹੈ, ਤੋਹਫਾ ਰਸੂਲੀਆ, ਤੋਹਫਾ ਮੀਰਾਂ, ਉਹ ਸਾਰਾ ਉਹਨਾਂ ਦਾ ਜਿਹੜਾ ਤਸੱਵੁਫ ਹੈ 18 ਕਿਤਾਬਾਂ ਨੇ ਮੀਆਂ ਸਾਹਿਬ ਦੀਆਂ, ਉਹ ਪੰਜਾਬੀ 'ਚ ਨੇ ਔਰ ਉਹ ਇਸਲਾਮ ਦੇ ਹਵਾਲੇ ਦੇ ਨਾਲ ਨੇ ਸਾਰੀਆਂ। ਉਹਨਾਂ ਨੂੰ ਖਿਆਲ ਨਹੀਂ ਆਇਆ, ਇਹਨਾਂ ਨੂੰ ਖਿਆਲ ਆ ਗਿਆ ਪੜ੍ਹ ਕੇ, ਜਿਹੜੇ ਦੀ ਹੱਟੀਆਂ ਚੱਲ ਰਹੀਆਂ ਨੇ, ਜਿਹਨਾਂ ਦਾ ਮਾਲ ਵਿਕ ਰਿਹਾ ਔਰ ਉਹ ਮਾਲ ਪੰਜਾਬ 'ਚ ਹੀ ਵਿਕਣਾ ਸੀ ਨਾ। ਜੀ ਬਹੁਤ ਸ਼ੁਕਰੀਆ ਤੁਹਾਡਾ। ਛੋਟੀ ਜੀ ਗੱਲ ਮੈਂ, ਕਿਉਂਕਿ ਅਸੀਂ ਟਾਈਮ ਆਪਾਂ ਨੂੰ ਗੱਲ ਵੱਡੀ ਹੈ ਤੇ ਟਾਈਮ ਥੋੜਾ ਹੈ। ਟਾਈਮ ਸਾਡਾ ਮੁੱਕ ਚੁੱਕਿਆ ਹੈ ਪਿਛਲੇ 10 ਮਿੰਟਾਂ ਤੋਂ, ਤੇ ਟਾਈਮ ਜੋ ਰੱਖਿਆ ਸੀ ਮੈਂ ਉਦੋਂ ਸੋਚਿਆ ਸੀ ਵੀ ਐਡੀ ਗੱਲ ਰੱਖਣੀ ਕਿਉਂ ਸੀ ਜੇ ਅਸੀਂ ਬੋਲਣਾ ਹੀ ਅੱਧਾ ਘੰਟਾ ਤਾਂ। ਜੀ ਮੈਂ ਜਦੋਂ ਸ਼ਡਿਊਲ ਪੜਿਆ ਸੀ ਨਾ, ਮੈਂ ਉਦੋਂ ਹੀ ਵੇਖ ਕੇ ਬੜਾ ਹੈਰਾਨ ਸੀ। ਫਿਰ ਅਸੀਂ ਗੱਲ ਕਰਨੀ ਹੈ ਮਾਂ ਅਸੀਂ ਬੋਲੀ ਤੇ ਦੀ, ਫਿਰ- ਕਰਨੀ ਹੈ 35 ਮਿੰਟਾਂ 'ਚ। ਗੱਲ ਹੈ ਵੇ ਕਿ ਇਹ ਤੇ 3 ਦਿਨ ਵੀ ਗੱਲ ਹੁੰਦੀ ਰਵੇ ਤੇ ਅਸੀਂ ਗੱਲ ਕਰਦੇ ਰਵਾਂਗੇ। ਤੇ ਸਿਰਫ ਜਿਹੜੀ ਇਹ ਗੱਲ ਕੀਤੀ ਹੈ ਨਾ ਉਰਦੂ ਦੀ, ਮੈਂ ਸਿਰਫ ਐਵੇਂ ਇੱਕ ਦੇ ਮਿੰਟ 'ਚ ਕਰਾਂਗਾ। ਜਿਵੇਂ ਪੰਜਾਬੀ ਦੇ ਲਹਿਜੇ ਨੇ ਨਾ, ਇਹਦੋਂ ਜ਼ਿਆਦਾ ਲਹਿਜੇ ਹਿੰਦੀ ਦੇ ਨੇ। ਜਿਹੜੀ ਰਮਾਇਣ ਹੈ ਉਹ ਅਵਧੀ 'ਚ ਲਿਖੀ ਹੈ, ਜਿਹਨੂੰ ਤੁਸੀਂ ਹਿੰਦੀ ਕਹਿੰਦੇ ਹੋ। ਔਰ ਜਿਹੜੀ ਹਰਿਆਣੇ ਦੀ ਹਿੰਦੀ ਆ ਉਹ ਹੋਰ ਹੈ, ਰਾਜਸਥਾਨ ਦੀ ਹੋਰ ਹੈ, ਬਿਹਾਰ ਦੀ ਹੋਰ ਹੈ, ਯੂਪੀ ਦੀ ਹੋਰ ਹੈ, ਲਹਿਜੇ ਹੋਰ ਨੇ। ਸੋ ਲਹਿਜਾ ਵੱਡੀ ਜ਼ਬਾਨ ਦੀ ਅਮੀਰੀ ਇਹ ਹੁੰਦੀ ਹੈ ਕਿ ਉਹਦੇ 'ਚ ਲਹਿਜੇ ਹੀ ਬਹੁਤੇ ਹੁੰਦੇ ਨੇ, ਉਹਦੇ ਲਹਿਜੇ ਬਹੁਤੇ ਹੋਣੇ। ਨਾ ਲਾਣੀ ਹੋਏ ਤੇ ਉਸੇ ਨੂੰ ਪਾੜ ਬਣਾ ਜਦੋਂ ਦਿੰਦੇ ਨੇ, ਲਹਿਜੇ ਜੋ ਪਾਕਿਸਤਾਨ ਚ ਹੋਇਆ। ਜਦੋਂ ਲਹਿਜੇ ਨੂੰ ਤੁਸੀਂ ਤੁਰੋਗੇ ਨਾ, ਇਹ ਲਹਿਜੇ ਅਮੀਰੀ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਲਹਿਜਾ ਕੋਈ ਰੁਕਾਵਟ ਹੈ। ਬਾਕੀ ਜਿਹੜੀਆਂ ਰੁਕਾਵਟਾਂ ਹਨ ਉਹ ਮੁਲਕ ਦੀ ਸਿਆਸਤ, ਧਰਮ, ਸਿਆਸੀ ਹੈ, ਉਹ ਵੱਖਰਾ ਹੈ। ਥੈਂਕ ਜੀ ਯੂ। ਜੀ ਬਿਲਕੁਲ ਜੀ, ਲਹਿਜੇ ਹੁਸਨ ਹੁੰਦੇ ਨੇ ਤੇ ਜ਼ੁਬਾਨਾਂ ਉਹੀ ਅਮੀਰ ਹੁੰਦੀਆਂ ਨੇ ਜਿਹੜੇ ਕਈ ਲਹਿਜੇ ਹੋਣ। ਮੈਂ ਸਾਰੇ ਸਾਥੀਆਂ ਦਾ ਸ਼ੁਕਰ ਅਦਾ ਕਰਨੀ ਆ ਕਿ ਉਹਨਾਂ ਨੇ ਇਸ ਗੱਲਬਾਤ 'ਚ ਹਿੱਸਾ ਲਿਆ, ਤੇ ਸਾਰੇ ਸਾਮਈਨ ਦਾ ਵੀ ਕਿ ਜਿਨ੍ਹਾਂ ਨੇ ਗੱਲ ਸੁਣੀ, ਆਪਣਾ ਹਿੱਸਾ ਪਾਇਆ। ਬਹੁਤ ਮਿਹਰਬਾਨੀ, ਸ਼ੁਕਰੀਆ। ਸਾਰੇ ਜੀਆਂ ਦਾ ਬਹੁਤ ਸ਼ੁਕਰੀਆ। ਇਹ ਦੋਸਤਾਂ ਨੂੰ ਇੱਕ ਯਾਦਗਾਰੀ ਤੋਹਫਾ ਜਿਹੜਾ ਹੈ ਉਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵੱਲੋਂ ਦਿੱਤਾ ਜਾਂਦਾ। ਤੁਸੀਂ ਦੋਸਤ ਇਹ ਰਿਸੀਵ ਕਰੋ ਔਰ ਇੱਕ ਯਾਦਗਾਰੀ ਤਸਵੀਰ ਬਣਵਾ ਲਓ ਤਾਂ ਕਿ ਅਸੀਂ ਅਗਲੇ ਸੈਸ਼ਨ ਨਾਲ ਵਧੀਏ।